a Wall Street surges to one of its best days since World War II after Trump pauses many of his tariffs. 50 ਤੋਂ ਜ਼ਿਆਦਾ ਮੁਲਕਾਂ ਦੇ ਜਿਹੜੇ ਲੋਕ ਨੇ ਉਹ ਮੈਨੂੰ ਕੰਟੈਕਟ ਕਰਕੇ ਇਵੇਂ ਤਰਲੇ ਕਰ ਰਹੇ ਨੇ, ਉਹਨਾਂ ਨੇ ਪੂਰੀ ਨਕਲ ਉਤਾਰੀ ਕਿ ਜੀ ਬਚਾ ਲਓ ਸਾਨੂੰ, ਬਚਾ ਲਓ, ਦੇ ਆਰ ਕ੍ਰਾਈਮ। ਕਾਂਗਰਸ 'ਚ ਕਹਿੰਦਾ ਕੁਛ ਲੋਕ ਨੇ ਜਿਹੜੇ ਸਮਝਦੇ ਨੇ ਵੀ ਸਾਨੂੰ ਵੀ ਇਨਵੋਲਵ ਕਰੋ ਨੈਗੋਸ਼ੀਏਸ਼ਨ 'ਚ, ਪਰ ਟਰੰਪ ਸੈਡ ਹੀ ਵਾਜ਼ ਅ ਬੈਟਰ ਨੈਗੋਸ਼ੀਏਟਰ ਦੈਨ ਦਾ ਕਾਂਗਰਸ। ਆਈ ਥਿੰਕ ਦੈਟ ਕਾਂਗਰਸ ਸ਼ੁੱਡ take over negotiation. कुछ लोग चाहते हैं, let me tell you, you don't negotiate like I negotiate. The happiest people in the world would be Chinese. They wouldn't be paying 104% tariff. I tell them they'd be paying no cent. We would be paying them 104%. Tariffs on pharma will be there because we don't make our own pharma drugs. They are made in another country. The same packet in the US is priced at $10 or more. We are going to tariff pharma in such a way that the companies will come rushing to us very soon. ਜੇ 104% ਚੀਨੀ ਚੀਜ਼ਾਂ $800 ਬਿਲੀਅਨ ਦੀ ਤਾਂ ਸਰਪਲਸ ਹੈ, ਤੇ ਜਿਹੜੀਆਂ ਚੀਜ਼ਾਂ ਆ ਰਹੀਆਂ ਸੀ ਜੋ ਬਲੌਕ ਹੁੰਦੀਆਂ ਨੇ ਉਹਨਾਂ ਦੇ ਉੱਤੇ ਟੈਰਿਫ ਲੱਗਦੀ ਹੈ, ਤੇ ਅਲਟੀਮੇਟਲੀ ਤਾਂ ਕਸਟਮਰ ਦੀ ਜੇਬ 'ਚ ਜਾਏਗਾ। ਸਿਰ ਨਵਾ ਕੇ ਜੇ ਤਾਂ ਮੰਨ ਲਿਆ ਤੁਸੀਂ ਕਿ ਹਜ਼ੂਰ ਸਾਡੇ ਮਾਈ ਬਾਪ, ਫਿਰ ਅਸੀਂ ਨਹੀਂ ਕਰਾਂਗੇ, ਪਰ ਜੇ ਤੁਸੀਂ ਕਾਊਂਟਰ ਕਰਨ ਦੀ ਕੀਤੀ ਕੋਸ਼ਿਸ਼, ਫਿਰ ਅਸੀਂ ਤੁਹਾਨੂੰ ਜਿਹੜਾ ਉਹ ਅੱਗੋਂ ਫੜੂੰਗਾਂਗੇ, ਹੋਰ ਲਾ ਦੇਵਾਂਗੇ। ਚਾਈਨਾ ਨੇ ਤਾਂ ਕਿਹਾ ਕਿ ਵੀ ਆਰ ਰੈਡੀ ਟੂ ਫਾਈਟ ਟੂ ਦਾ ਐਂਡ ਇਨਕਲੂਡਿੰਗ ਦਾ ਵਾਰ। ਜੇ ਤੁਸੀਂ ਇਸ ਤੋਂ ਨਿਕਲ ਕੇ ਜੰਗ ਵੀ ਮਚਾਣੀ ਹੈ, ਹਾਂ, ਉਹ ਕਹਿੰਦਾ ਵੀ ਅਸੀਂ ਉਸ ਲਈ ਤਿਆਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਰਾਜ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 9 ਅਪ੍ਰੈਲ 2025 27 ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਪਲਟਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਪਹਿਲਾਂ ਮੈਂ ਤੁਹਾਡੇ ਤੋਂ ਮਾਫੀ ਚਾਹੁੰਦੀ ਹਾਂ ਕਿ ਮੈਂ ਕੱਲ ਗੈਰ ਹਾਜ਼ਰ ਸੀ, ਔਰ ਮੈਂ ਅਮਰਵੀਰ ਸਿੰਘ ਜੀ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਉਹਨਾਂ ਨੇ ਮੇਰੀ ਗੈਰ ਹਾਜ਼ਰੀ ਵਿੱਚ ਆਪਣੀ ਹਾਜ਼ਰੀ ਲਵਾਈ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਗੁਰਭੇਜ ਸਿੰਘ ਵੜੈਚੀਵਾਲਾ ਵੱਲੋਂ। ਉਹਨਾਂ ਨੇ TV 84 ਦੀ ਸ਼ਲਾਘਾ ਕੀਤੀ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੁਰਭੇਜ ਸਿੰਘ ਵੜੈਚੀਵਾਲਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਟੈਰਿਫ ਦੇ ਹਵਾਲੇ ਨਾਲ ਆਪਾਂ ਐਵਰੀਡੇ ਗੱਲਬਾਤ ਕਰਦੇ ਹਾਂ, ਅੱਜ ਵੀ ਕਰ ਰਹੇ ਹਾਂ ਕਿ ਅਮਰੀਕਾ ਦੇ ਟੈਰਿਫ ਹਥਿਆਰ ਨੇ ਦੁਨੀਆ ਵਿੱਚ ਜਿਹੜੀ ਹੈ ਤਰਥੱਲੀ ਮਚਾਈ ਹੋਈ ਹੈ ਔਰ ਚੀਨ ਦੇ ਉੱਤੇ ਟਰੰਪ ਨੇ 125% ਟੈਰਿਫ ਲਾ ਦਿੱਤਾ। ਔਰ ਰਿਪਬਲਿਕਨ ਕਾਂਗਰੈਸ਼ਨਲ ਕਮੇਟੀ ਦੇ ਸਾਹਮਣੇ ਬੋਲਦਿਆਂ ਟਰੰਪ ਨੇ ਕਿਹਾ ਕਿ 50 ਤੋਂ ਜ਼ਿਆਦਾ ਦੇਸ਼ ਅਮਰੀਕਾ ਦੇ ਪੈਰੀ ਪਏ ਹੋਏ ਨੇ ਤਾਂ ਕਿ ਉਹ ਟੈਰਿਫ ਮੁੱਦੇ ਤੇ ਕੋਈ ਡੀਲ ਬਣਾ ਸਕਣ। ਉਹਨਾਂ ਨੇ ਇਸ ਦੀ ਐਕਸ਼ਨ ਦੀ ਨਕਲ ਉਤਾਰਦਿਆਂ ਦੱਸਿਆ ਕਿ ਕਿਵੇਂ ਲੋਕ ਹਾਲੋ ਬੇਹਾਲ ਹੋ ਰਹੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ?
ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸਰਦਾਰ ਗੁਰਪ੍ਰੀਤ ਸਿੰਘ ਵੜੈਚ, ਜਿਹੜੇ ਨਿਊ ਜਰਸੀ 'ਚ ਨਿਵਾਸ ਕਰਦੇ ਨੇ, ਗੁਰਦੁਆਰਾ ਰਿਚਮੰਡ ਹਿੱਲ ਨਾਲ ਲੰਮੇ ਸਮੇਂ ਤੋਂ ਐਸੋਸੀਏਟਡ ਨੇ ਜੀ, ਔਰ ਉਹਨਾਂ ਨੇ ਆਪਣੇ ਸੇਵਾ ਦੇ ਦੌਰਾਨ ਪਿਛਲੇ ਵਰ੍ਹੇ 'ਚ ਗੁਰਦੁਆਰਾ ਰਿਚਮੰਡ ਹਿੱਲ 'ਚ ਇੱਕ ਬੜੀ ਖੂਬਸੂਰਤ ਲਾਇਬ੍ਰੇਰੀ ਸਥਾਪਿਤ ਕੀਤੀ ਹੈ, ਜਿਹਦੇ 'ਚ ਕਿ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੀਆਂ ਪੁਸਤਕਾਂ ਮੌਜੂਦ ਨੇ। ਔਰ ਵੈਸੇ ਵੀ ਮੈਂ ਜਿਨ੍ਹਾਂ ਵੀਰਾਂ ਭੈਣਾਂ ਨੂੰ ਇਸ ਸਾਰੇ ਸਮੇਂ ਦੇ ਅੰਦਰ ਜਾਣਦਾ ਹਾਂ ਜਾਂ ਜਿਨ੍ਹਾਂ ਦੇ ਨਾਲ ਪੰਥਕ ਪਲੇਟਫਾਰਮ ਤੋਂ 4 ਦਹਾਈਆਂ ਦੇ ਲਗਭਗ ਵਾਰ ਹੈ, ਬਹੁਤ ਥੋੜ੍ਹੇ ਨੇ ਜਿਹੜੇ ਮੂਲ ਤੌਰ ਦੇ ਉੱਤੇ ਇੰਟੈਲੈਕਟ ਰੱਖਦੇ ਨੇ, ਬੌਧਿਕਤਾ ਰੱਖਦੇ ਨੇ, ਜੀ, ਸੱਚ ਕਹਿਣ ਦੀ ਹਿੰਮਤ ਰੱਖਦੇ ਨੇ। ਬਿਲਕੁਲ। ਔਰ ਫਿਰ ਜਿਵੇਂ ਵੜੈਚ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਦੇ ਨੇ, ਸਿੱਖ ਇਤਿਹਾਸ ਨੂੰ ਸਮਝਦੇ ਨੇ, ਔਰ ਅਜੋਕੇ ਦੌਰ ਦੇ ਵਿੱਚ ਸਾਡੀਆਂ ਕੀ ਕਮਜ਼ੋਰੀਆਂ ਨੇ ਔਰ ਕਿਵੇਂ ਅਸੀਂ ਜਿੰਨਾ ਵੱਡਾ ਚੈਲੰਜ ਇੰਡੀਅਨ ਸਟੇਟ ਵੱਲੋਂ ਸਿੱਖ ਕੌਮ ਦੇ ਖਿਲਾਫ ਜਿਸ ਨੇ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ, ਕਿਵੇਂ ਅਸੀਂ ਵਿਦਿਨ ਪੰਜਾਬ, ਵਿਦਿਨ ਭਾਰਤ ਆਪਣੀਆਂ ਸੰਸਥਾਵਾਂ ਨੂੰ ਬਚਾ ਸਕਦੇ ਹਾਂ, ਕਿਵੇਂ ਤਬਦੀਲੀ ਜਿਹੜੀ ਕਿ ਇੰਡੀਅਨ ਸਟੇਟ ਉਸ ਨੂੰ ਸਨਾਤਨ ਹਿੰਦੂ ਧਰਮ ਨਾਲ ਜੋੜ ਕੇ ਜਿਸ ਕਿਸਮ ਦਾ ਮਾਹੌਲ ਉਹਨਾਂ ਨੇ ਸਿਰਜਿਆ, ਤੇ ਇਧਰ ਤਤ ਗੁਰਮਤ ਦੀ ਰੌਸ਼ਨੀ ਦੇ ਵਿੱਚ ਕਿਵੇਂ ਅਸੀਂ ਆਪਣੀਆਂ ਸੰਸਥਾਵਾਂ ਨੂੰ ਅੱਗੇ ਤੋਰ ਸਕਦੇ ਹਾਂ। ਔਰ ਕੌਮੀ ਘਰ ਖਾਲਿਸਤਾਨ ਦੇ ਸਰ ਵੜੈਚ ਨਾ ਸਿਰਫ ਮੁਦਈ ਨੇ, ਝੰਡਾ ਬਰਦਾਰ ਨੇ, ਉਹ ਯਕੀਨੀ ਬਣਾਉਂਦੇ ਨੇ ਕਿ ਹਰ ਸਮਾਗਮ, ਹਰ ਪ੍ਰੋਟੈਸਟ, ਹਰ ਹੀਅਰਿੰਗ, ਉਹ ਭਾਵੇਂ ਕਾਂਗਰੈਸ਼ਨਲ ਹੀਅਰਿੰਗ ਹੈ ਜਾਂ ਜਿਵੇਂ ਪਿਛਲੇ ਸੈਚਰਡੇ ਜਿਹੜੀ 8ਵੀਂ ਨੈਸ਼ਨਲ ਸਿੱਖ ਡੇ ਪੈਰੇਡ ਫਰੀडम ਮਾਰਚ ਸੀ, ਉਹਦੇ 'ਚ ਵੀ ਉਹਨਾਂ ਨੇ ਪਾਰਟਿਸਿਪੇਟ ਕੀਤਾ। ਉਹਨਾਂ ਦੇ ਨਾਲ ਤੁਰਦਿਆਂ ਵੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤੇ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਵੀ ਮਿਲਦਾ। ਬਿਲਕੁਲ। ਔਰ ਲੇਟਲੀ ਜਿਵੇਂ ਉਹਨਾਂ ਨੇ ਇਹ ਆਪਣੇ ਮੈਸੇਜ ਦੇ ਵਿੱਚ ਵੀ ਅੱਜ ਕਿਹਾ, ਜਦੋਂ ਕਿ ਅਮਰਵੀਰ ਸਿੰਘ ਹੋਰਾਂ ਨਾਲ ਉਹਨਾਂ ਦੀ ਗੁਫ਼ਤਗੂ ਹੋਈ ਔਰ ਮੇਰੇ ਨਾਲ ਵੀ ਹਰ ਵਾਰ ਗੁਫ਼ਤਗੂ 'ਚ ਉਹਨਾਂ ਦਾ ਕਹਿਣਾ ਹੁੰਦਾ ਹੈ, ਉਹ ਕਾਫੀ ਐਡਮਾਇਰ ਕਰਦੇ ਨੇ ਜਥੇਦਾਰ ਰਣਜੀਤ ਸਿੰਘ, ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ, ਜਿਨ੍ਹਾਂ ਨੇ ਵੱਡੀ ਸੇਵਾ 1978 ਦਾ ਜਿਹੜਾ ਹੁਕਮਨਾਮਾ 10 ਜੂਨ 1978 ਦਾ ਸੀ ਨਰਕਧਾਰੀਆਂ ਦੇ ਖਿਲਾਫ, ਜਿਸ ਦੇ ਵਿੱਚ ਸਪਸ਼ਟ ਤੌਰ 'ਤੇ, ਔਰ ਇਹ ਹੁਕਮਨਾਮਾ ਜਦੋਂ ਨਰਕਧਾਰੀਆਂ ਨੇ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਸ਼ਹਿਰ ਅਕਾਲੀਆਂ ਦੀ ਸਰਕਾਰ ਦੇ ਹੁੰਦਿਆਂ ਜਿਵੇਂ ਉਹਨਾਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ, 3-4 ਦਰਜਨ ਜ਼ਖਮੀ ਹੋਏ ਔਰ ਹਾਹਾਕਾਰ ਤਾਂ ਮਚਣੀ ਸੀ, ਕਿਉਂਕਿ ਇਹ ਸਭ ਬਾਦਲਾਂ ਦੀ ਸਰਪ੍ਰਸਤੀ ਥੱਲੇ ਇੰਡੀਅਨ ਏਜੰਸੀਆਂ ਔਰ ਉਹ ਹਕੂਮਤ ਜਿਹੜੀ ਮੁਰਾਰਜੀ ਦੇਸਾਈ ਦੀ, ਜਿਸ ਨੂੰ ਸਥਾਪਿਤ ਕਰਨ ਦੇ ਲਈ ਅਕਾਲੀ ਦਲ ਨੇ ਜਾਂ ਸਿੱਖ ਕੌਮ ਨੇ 40,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ ਸੀ ਕਿ ਐਮਰਜੈਂਸੀ ਟੁੱਟੇ। ਔਰ ਇਹ ਜਦੋਂ ਬਣਦੀ ਹੈ ਹਕੂਮਤ, ਔਰ ਉਹਨਾਂ ਨੇ ਤਾਂ ਇਹ ਨਰਕਧਾਰੀਆਂ ਵਾਲਾ ਪੱਤਾ ਖੇਡਿਆ, ਏਜੰਸੀਆਂ ਦੀ ਖੇਡ ਹੁੰਦੀ ਹੈ। ਔਰ ਉਸ ਸਾਰੇ ਦੇ ਚੱਲਦਿਆਂ ਜਦੋਂ ਅਦਾਲਤ 'ਚ ਕੇਸ ਗਿਆ, ਕੇਸ ਜਾਣ ਤੋਂ ਪਹਿਲਾਂ ਜੇ ਇਹ ਗੱਲ ਕਰੀਏ ਕਿ ਜਦੋਂ ਕਿ ਇੰਨਾ ਵੱਡਾ ਕ੍ਰਾਈਮ ਅੰਮ੍ਰਿਤਸਰ ਦੀ ਧਰਤੀ ਤੇ ਹੋਇਆ, ਜਿਹੜਾ ਗੁਰਬਚਨਾ ਉਸ ਵੇਲੇ ਹੈੱਡ ਸੀ ਨਰਕਧਾਰੀ ਮਿਸ਼ਨ ਦਾ, ਉਹ ਮੌਜੂਦ ਸੀ। ਉਸ ਦੀ ਮੌਜੂਦਗੀ ਦੇ ਵਿੱਚ ਇਹ ਸਾਰਾ ਸਮਾਗਮ ਨਰਕਧਾਰੀਆਂ ਨੇ ਰੱਖਿਆ ਹੋਇਆ ਸੀ। ਲੇਕਿਨ ਜਿਵੇਂ ਬਾਦਲ ਨੇ ਉਹਨੂੰ ਆਪਣੀ ਸਰਕਾਰੀ ਕਾਰ ਦੇ ਵਿੱਚ ਦਿੱਲੀ ਸੁਰੱਖਿਅਤ ਪਹੁੰਚਾਇਆ, ਬਾਅਦ 'ਚ ਈਵਨ ਜਿਹੜਾ ਮੁਕੱਦਮਾ ਸੀ ਉਹ ਅੰਮ੍ਰਿਤਸਰ ਦੀ ਬਜਾਏ ਕਰਨਾਲ ਟਰਾਂਸਫਰ ਹੋਇਆ। ਕਰਨਾਲ ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ, ਨਰਕਧਾਰੀਆਂ ਨੂੰ, ਰਾਦਰ ਸਿੰਘਾਂ ਦੇ ਅਗੇਂਸਟ ਜਿਹੜੇ ਨੇ ਰਿਮਾਰਕ ਕੀਤੇ। ਔਰ ਬਾਦਲ ਨੇ ਈਵਨ ਕਰਨਾਲ ਸੈਸ਼ਨ ਜੱਜ ਦੇ ਫੈਸਲੇ ਦੀ ਅਪੀਲ ਵੀ ਹਾਈ ਕੋਰਟ ਦੇ ਵਿੱਚ ਨਹੀਂ ਕੀਤੀ। ਔਰ ਉਸ ਤੋਂ ਬਾਅਦ ਹੀ ਸਰ ਕਪੂਰ ਸਿੰਘ ਜਿਹੜੇ ਨੇ ਉਸ ਕਮੇਟੀ ਨੂੰ ਦੇ ਅਹਿਮ ਹਿੱਸਾ ਸੀ, ਜਿਨ੍ਹਾਂ ਨੇ ਡਰਾਫਟਿੰਗ ਕੀਤੀ ਜਿਹੜਾ 10 ਜੂਨ 1978 ਦਾ ਹੁਕਮਨਾਮਾ ਸੀ। ਜਥੇਦਾਰ ਸਾਧੂ ਸਿੰਘ ਭੌਰਾ ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਸਨ, ਉਹਨਾਂ ਦੇ ਦਸਤਖਤਾਂ ਥੱਲੇ ਜਾਰੀ ਹੋਇਆ। ਔਰ ਉਹਦੀ ਇੱਕ ਲਾਈਨ ਸੀ ਕਿ ਇਹ ਨਰਕਧਾਰੀ ਸਿੱਖ ਨਹੀਂ ਨੇ ਔਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਨਾਲ ਰੋਕਿਆ ਜਾਏ। ਸੋ ਜਥੇਦਾਰ ਰਣਜੀਤ ਸਿੰਘ ਹੋਰਾਂ ਦਾ ਬਹੁਤ ਵੱਡਾ ਕਾਰਨਾਮਾ ਜਿਹੜਾ ਸੀ ਉਹ ਉਸ ਗੁਰਬਚਨੇ ਨੂੰ ਸਜ਼ਾ ਯਾਫਤਾ ਕਰਨਾ ਸੀ। ਉਸ ਤੋਂ ਬਾਅਦ ਲੰਬਾ ਵਕਤ ਉਹਨਾਂ ਨੇ ਕੈਦ ਕੱਟੀ, ਉਮਰ ਕੈਦ ਹੋਈ। ਔਰ ਫਿਰ ਜਦੋਂ ਆਈ.ਕੇ. ਗੁਜਰਾਲ ਪ੍ਰਾਈਮ ਮਿਨਿਸਟਰ ਹੁੰਦਾ ਹੈ ਔਰ ਪੈਰੋਲ ਪੀਰੀਅਡ ਦੇ ਥੱਲੇ ਥੋੜ੍ਹੀ ਦੇਰ ਲਈ ਉਹਨਾਂ ਨੂੰ ਛੱਡਿਆ ਜਾਂਦਾ, ਪਰ ਬਾਅਦ 'ਚ ਕੌਮ ਦਾ ਇੰਨਾ
ਜ਼ੋਰ ਪੈਂਦਾ ਹੈ ਕਿ ਉਹਨਾਂ ਨੂੰ ਬਾਕੀ ਵੀ ਜਿਹੜੀ ਸਜ਼ਾ ਹੈ ਉਹ ਕੈਂਸਲ ਕਰਨੀ ਪੈਂਦੀ ਹੈ। ਲੇਕਿਨ ਇਸ ਸਾਰੇ ਦੌਰ 'ਚ ਉਹਨਾਂ ਨੇ ਬਤੌਰ ਜਥੇਦਾਰ ਅਕਾਲ ਤਖਤ ਕਾਫੀ ਨਿਧੜਕਤਾ ਦੇ ਨਾਲ ਜਿਹੜਾ ਉਹ ਇਹਨਾਂ ਨੂੰ ਜਿਹੜਾ ਚੈਲੰਜਸ ਸਨ ਸਾਹਮਣੇ ਉਹਨਾਂ ਨੂੰ ਡੀਲ ਕੀਤਾ। ਪਰ ਜਦੋਂ ਬਾਦਲਾਂ ਨੂੰ ਇਸ ਮੁੱਦੇ ਦੇ ਉੱਤੇ ਉਹ ਉਸ ਵੇਲੇ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਨੇ ਉਹ ਉਹਨਾਂ ਤੋਂ ਪਹਿਲਾਂ ਐਕਟਿੰਗ ਜਥੇਦਾਰ ਸਨ ਔਰ ਜਿਹੜੀਆਂ ਕੁਝ ਡੀਲ ਜਿਹਦੇ 'ਚ ਬਰਜਿੰਦਰ ਹਮਦਰਦ, ਅਜੀਤ ਔਰ ਦੂਸਰੇ ਬਾਦਲ ਦੇ ਖਾਸਮ ਖਾਸ ਇਨਵੋਲਵ ਸੀ। ਤੇ ਉਸ ਪੀਰੀਅਡ ਦੇ ਵਿੱਚ ਹਾਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਿਹੜੇ ਸ਼੍ਰੋਮਣੀ ਕਮੇਟੀ ਪ੍ਰਧਾਨ ਸੀ ਉਹਨਾਂ ਦੀ ਫੁੱਲ ਬੈਕਿੰਗ ਸੀ ਜਥੇਦਾਰ ਰਣਜੀਤ ਸਿੰਘ ਹੋਰਾਂ ਨੂੰ। ਲੇਕਿਨ ਬਾਦਲ ਉਹ ਤਾਂ ਆਪਣੀ ਔਲਾਦ ਦੇ ਲਈ, ਸੁਖਬੀਰ ਬਾਦਲ ਲਈ ਰਾਹ ਪੱਧਰਾ ਕਰ ਰਿਹਾ ਸੀ ਔਰ ਉਹ ਜਿਹੜੇ ਅਕਾਲੀ ਦਲ ਦੇ ਸਟਾਲਵਾਰਟ ਸਨ ਉਹ ਟੌਹੜਾ ਹੋਏ, ਤਲਵੰਡੀ ਹੋਏ, ਉਹਨਾਂ ਨੂੰ ਖੂੰਜੇ ਲਾਣਾ ਉਹਦਾ ਮਿਸ਼ਨ ਸੀ। ਔਰ ਇਸ ਸਾਰੇ 'ਚ ਈਵਨ ਜਥੇਦਾਰ ਟੌਹੜਾ ਦੀ ਵੀ ਛੁੱਟੀ ਕਰ ਦਿੱਤੀ ਗਈ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ। ਜਥੇਦਾਰ ਰਣਜੀਤ ਸਿੰਘ ਨੇ ਕਿਉਂ ਇਹ ਅਪੀਲ ਕੀਤੀ ਸੀ ਕਿ ਭਾਈ 1999 ਦਾ ਵਰ੍ਹਾ ਹੈ, 300 ਸਾਲਾ ਸਾਜਨਾ ਦਿਵਸ ਦਾ, ਤੁਸੀਂ ਜੋ ਵੀ ਕਰਨੇ ਨੇ ਡਿਸੀਜਨ ਲੈਣੇ ਨੇ ਕੱਢਣ ਪਾਣ ਦੇ ਉਹ ਬਾਅਦ 'ਚ ਲੈ ਲਿਓ। ਲੇਕਿਨ ਈਵਨ ਸਰਕਟ ਹਾਊਸ ਦੇ ਵਿੱਚ ਹੀ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਦੀ ਮੀਟਿੰਗ ਕਰਵਾ ਕੇ ਜਿਹਦੇ 'ਚ ਬਾਦਲ ਦਲੀਆਂ ਦਾ ਬਹੁਮਤ ਸੀ, ਜੋ ਡਰਾਮੇਬਾਜ਼ੀ ਹੁਣ ਕੀਤੀ ਗਈ ਹੈ 2 ਦਸੰਬਰ ਦਾ ਜਿਹੜਾ ਉਹ ਹੁਕਮਨਾਮਾ ਦੇਣ ਵਾਲੇ ਗਿਆਨੀ ਰਘਬੀਰ ਸਿੰਘ ਜਾਂ ਹਰਪ੍ਰੀਤ ਸਿੰਘ ਜਾਂ ਦੂਸਰਿਆਂ ਦੇ ਨਾਲ, ਔਰ ਇਵੇਂ ਜਥੇਦਾਰ ਰਣਜੀਤ ਸਿੰਘ ਨੂੰ ਵੀ ਅਨਸੈਰੇਮੋਨੀਅਸਲੀ ਰਿਮੂਵ ਕਰ ਦਿੱਤਾ ਗਿਆ। ਔਰ ਫਿਰ ਇਹ ਜਿਹੜਾ ਜਥੇਦਾਰ ਲਿਆਂਦਾ ਗਿਆ ਗੁਰਬਚਨ ਸਿੰਘ, ਜਿਸ ਨੇ ਕਿਵੇਂ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਵੀ ਬਣਾਇਆ, ਕਿਵੇਂ ਉਸ ਨੇ ਨਾਨਕਸ਼ਾਹੀ ਕੈਲੰਡਰ ਨੂੰ ਵੀ ਜਿਹੜਾ ਹੈ ਉਹ ਜੇ ਬੀਬੀ ਜਗੀਰ ਕੌਰ ਪ੍ਰਧਾਨ ਬਣੀ ਤਾਂ ਉਹਨੇ ਲਾਗੂ ਕਰਨਾ ਚਾਹਿਆ ਤਾਂ ਪੁਣੇ ਤੋਂ ਜਿਹੜਾ ਪੁਣੇ ਨਹੀਂ ਕੋਈ ਹੋਰ ਸ਼ਹਿਰ ਹੈ ਮੱਧ ਪ੍ਰਦੇਸ਼ ਦਾ ਗੁਣੇ ਤੋਂ ਚਿੱਠੀ ਫੈਕਸ ਰਾਹੀਂ ਭੇਜ ਕੇ ਉਹਨੂੰ ਵੀ ਪੰਥ ਚੋਂ ਖਾਰਜ ਕੀਤਾ। ਔਰ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਇਹ ਸਾਰੀ ਜਿਹੜੀ ਡਰਾਮੇਬਾਜ਼ੀ ਪੂਰਨ ਸਿੰਘ ਨਾਟ ਗੁਰਬਚਨ ਸਿੰਘ ਉਸੇ ਨਸਲ ਦਾ ਫਿਰ ਗੁਰਬਚਨ ਸਿੰਘ ਲਿਆਂਦਾ ਜਿਹਨੇ ਜਿਹੜਾ ਜਿਵੇਂ ਸੌਦਾ ਸਾਧ ਨੂੰ ਮਾਫੀ ਦਿੱਤੀ, ਪਰ ਪੂਰਨ ਸਿੰਘ ਰਾਹੀਂ ਇਹ ਜਿਹੜੇ ਪਾਰਟ ਸੀ ਇਹ ਸਾਰੇ ਉਹਨਾਂ ਨੇ ਅੱਗੇ ਤੋਰੇ। ਔਰ ਇਸ ਸਾਰੇ ਪੀਰੀਅਡ 'ਚ ਜਥੇਦਾਰ ਰਣਜੀਤ ਸਿੰਘ ਹਾਲਾਂ ਉਹਨਾਂ ਨੇ ਦਿੱਲੀ ਕਮੇਟੀ ਦੀਆਂ ਚੋਣਾਂ 'ਚ ਵੀ ਜਿਹੜੀ ਹੈ ਜ਼ੋਰ ਅਜ਼ਮਾਈ ਕੀਤੀ। ਹੁਣ ਵੀ ਪੰਜਾਬ 'ਚ ਉਹ ਇੱਕ ਸਤਤ ਤੌਰ ਦੇ ਉੱਤੇ ਉਹਨਾਂ ਦਾ ਫੋਕਸ ਹੈ ਕਿ ਵੀ ਸ਼੍ਰੋਮਣੀ ਕਮੇਟੀ ਇਹਨਾਂ ਦੇ ਬਾਦਲਾਂ ਦੇ ਜੂੜੇ ਤੋਂ ਆਜ਼ਾਦ ਕਰਾਓ, ਜਿਵੇਂ ਸਰ ਵੜੈਚ ਨੇ ਦੱਸਿਆ ਕਿ ਉਹ ਉਹਨਾਂ ਦੇ ਨਾਲ ਜਿਹੜਾ ਰਾਬਤੇ 'ਚ ਵੀ ਨੇ, ਜੋ ਸੰਭਵ ਮਦਦ ਹੈ ਉਹ ਵੀ ਕਰਦੇ ਨੇ। ਪਰ ਅਸੀਂ ਸਮਝਦੇ ਹਾਂ ਸਰ ਗੁਰਪ੍ਰੀਤ ਸਿੰਘ ਪੰਥਕ ਵਿਚਾਰਧਾਰਾ ਦੇ ਝੰਡਾ ਬਰਦਾਰ ਨੇ, ਸਾਡੇ ਲਈ ਇੱਕ ਵੱਡੀ ਮੋਟੀਵੇਸ਼ਨ ਨੇ ਔਰ ਸੱਚ ਕਹਿਣ ਦੀ ਹਿੰਮਤ ਰੱਖਦੇ ਨੇ। ਬਹੁਤ ਵਾਰ ਜਿਹੜੇ ਕਈ ਦੇਖ ਵੀ ਰਹੇ ਹੁੰਦੇ ਨੇ ਵੀ ਕੁਝ ਗਲਤ ਹੋ ਰਿਹਾ ਤੇ ਉਹਨਾਂ 'ਚ ਹਿੰਮਤ ਨਹੀਂ ਹੁੰਦੀ, ਉਹ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੁੰਦੇ ਨੇ ਔਰ ਪੰਥਕ ਪਲੇਟਫਾਰਮ ਤੋਂ ਹਮੇਸ਼ਾ ਸੱਚ ਕਹਿਣ ਦੀ ਜੁਰਤ ਦਿਖਾਉਂਦੇ ਨੇ। ਅਸੀਂ ਸਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਗੱਲ ਟੈਰਿਫ ਦੀ ਕਰੀਏ ਕਿ ਟਰੰਪ ਦੀ ਕਰੀਏ, ਟੀ ਦੇ ਨਾਲ ਦੋਨੋਂ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੇ ਇਹ ਕਹਿਣਾ ਹੋਏ ਕਿ ਕਿਸੇ ਵੇਲੇ ਜਦੋਂ ਕੋਈ ਜਾਦੂਗਰੀ ਦੀਆਂ ਖੇਡਾਂ ਹੁੰਦੀਆਂ ਸੀ, ਜਾਦੂਗਰ ਜਗਲਰ ਤਾਂ ਜ਼ਾਹਰ ਹੈ ਉਹ ਤੁਹਾਨੂੰ ਇਹੀ ਕਰ ਰਿਹਾ ਵੀ ਕਿ ਕਿਸ ਝੋਲੇ 'ਚ ਕੀ ਪਾਇਆ, ਕਿਹਦੇ 'ਚੋਂ ਕੀ ਕੱਢਿਆ, ਕਿਤੇ ਮੂੰਹ 'ਚੋਂ ਤਾਰਾਂ ਕੱਢੀਆਂ, ਕਿਤੇ ਕੁਝ ਹੋਰ ਕੱਢਿਆ। ਹੁਣ ਹਾਲਾਂ ਇੱਕ ਪਾਸੇ ਜਦੋਂ ਅਸੀਂ ਅਮਰੀਕਨ ਪ੍ਰੈਜ਼ੀਡੈਂਟ ਦੀ ਗੱਲ ਕਰਦੇ ਹਾਂ ਤੇ ਉਹ ਦੁਨੀਆ ਦਾ ਸਭ ਤੋਂ ਤਾਕਤਵਰ ਸ਼ਖਸ ਹੈ, ਕਿਉਂਕਿ ਅਮਰੀਕਾ ਦੁਨੀਆ ਦੀ ਸੁਪਰ ਪਾਵਰ ਹੈ ਤੇ ਸੁਪਰ ਪਾਵਰ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਸਭ ਤੋਂ ਪਾਵਰਫੁਲ ਪਾਰਟ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅਮਰੀਕਾ ਜਿਹੜਾ ਡ੍ਰੀਮ ਅਮਰੀਕਨ ਫਾਊਂਡਿੰਗ ਫਾਦਰਸ ਦਾ ਲਗਭਗ 2.5 ਸਦੀਆਂ ਪਹਿਲਾਂ ਜਿਸ ਤੇ ਬੇਸਡ ਇਸ ਮੁਲਕ ਦੀ ਨੀਂਹ ਰੱਖੀ ਗਈ, ਉਸ ਦੇ ਵਿੱਚ ਫਸਟ ਅਮੈਂਡਮੈਂਟ ਸਾਨੂੰ ਆਜ਼ਾਦੀ ਨਾਲ ਆਪਣੀ ਗੱਲ ਕਹਿਣ ਦਾ ਹੱਕ ਵੀ ਦਿੰਦੀ ਹੈ। ਉਸ ਦੇ ਸਿਸਟਮ ਦੇ ਵਿੱਚ ਲੋਕ ਰਾਏ ਦੀ ਕਦਰ ਹੈ। ਔਰ ਇਸ ਸਭ ਦੇ ਬਾਵਜੂਦ ਕਿ ਟਾਈਮ ਟੂ ਟਾਈਮ ਚੈਲੰਜਸ ਇਸ ਸਿਸਟਮ ਦੇ ਵਿੱਚ ਵੀ ਆਏ, ਸਲੇਵਰੀ ਵਰਗੀਆਂ ਚੀਜ਼ਾਂ ਵੀ ਔਰ ਸਿਵਲ ਵਾਰ ਵੀ ਜਿਹੜੀ ਹੈ ਇਸ ਦਾ ਹਿੱਸਾ ਰਹੀ, ਲੇਕਿਨ ਅਮਰੀਕਨ ਹਮੇਸ਼ਾ ਉਸ ਸਾਰੇ ਚੋਂ ਨਿਕਲ ਕੇ ਮੋਰ ਬੈਟਰ ਸਿਸਟਮ ਵਾਲੀ ਗਏ। 1960ਵਿਆਂ ਦੇ ਵਿੱਚ ਸੈਗਰੀਗੇਸ਼ਨ ਦੇ ਖਿਲਾਫ ਜਿਹੜੀ ਸਟਰਗਲ ਸੀ, ਜਿਹਦੇ ਚੋਂ ਮਾਰਟਨ ਲੂਥਰ ਕਿੰਗ ਔਰ ਮੈਲਕਮ ਐਕਸ
ਜਿਹੜੇ ਅਲਟੀਮੇਟ ਵਿਕਟਮ ਵੀ ਬਣੇ, ਦੋਨਾਂ ਦਾ ਹੀ ਮਰਡਰ ਹੋਇਆ। ਲੇਕਿਨ ਅਸੀਂ ਉਸ ਤੋਂ ਬਾਅਦ ਦੇਖਦੇ ਹਾਂ ਕਿ ਸੁਸਾਇਟੀ ਓਪਨ ਹੋਈ, ਇਮੀਗ੍ਰੇਸ਼ਨ ਨਾਲ ਰਿਲੇਟਡ ਲਾਅ ਵੀ ਬਣੇ। ਔਰ ਉਸ ਦੌਰ 'ਚ ਹੀ ਜੇ ਅਸੀਂ ਸਿੱਖਾਂ ਦੀ ਆਮਦ ਜਾਂ ਦੂਸਰਿਆਂ ਦੇ ਵੀ ਪਹਿਲੇ ਬੈਚ ਜਿਹੜੇ ਡਾਕਟਰਸ ਇੰਜੀਨੀਅਰਸ ਦਾ 60s ਦੇ ਵਿੱਚ ਆਇਆ, ਉਹ ਸ਼ੁਰੂਆਤ ਸੀ। ਕਿਉਂਕਿ 1910ਵਿਆਂ ਤੋਂ ਬਾਅਦ ਜਦੋਂ ਗਦਰ ਮੂਵਮੈਂਟ ਵੇਲੇ ਔਰ ਉਸ ਤੋਂ ਬਾਅਦ ਇੰਨੇ ਸਖਤ ਕਾਨੂੰਨ ਬਣ ਗਏ ਸੀ ਕਿ ਵੀ ਇਹ ਈਵਨ ਪਹਿਲਾ ਸਿੱਖ ਜਿਹੜਾ ਅਮਰੀਕਨ ਸਿਟੀਜ਼ਨ, ਹਾਲਾਂ ਡਾਕਟਰ ਭਗਤ ਸਿੰਘ ਥਿੰਦ, ਉਹਨਾਂ ਨੇ ਫਸਟ ਵਰਲਡ ਵਾਰ ਦੇ ਵਿੱਚ ਪਰਪਲ ਹਾਰਟ ਟਾਈਟਲ ਵੀ ਜਿੱਤਿਆ ਹੋਇਆ ਸੀ, ਲੇਕਿਨ ਉਹ ਪਹਿਲੇ ਸਿੱਖ ਸਿਟੀਜ਼ਨ ਬਣਦੇ ਨੇ। ਔਰ ਉਹ ਵੀ ਕੇਸ ਸੁਪਰੀਮ ਕੋਰਟ ਤੱਕ ਲਿਜਾ ਕੇ ਕਿ ਕਿਵੇਂ ਉਹ ਉਸ ਸਾਰੇ ਉਹਨਾਂ ਦੇ ਲਾਅ 'ਚ ਫਿੱਟ ਹੁੰਦੇ ਨੇ। ਸੋ ਇਹ ਸਾਰੇ ਅਪਸ ਐਂਡ ਡਾਊਨਸ ਸਿਸਟਮ ਦੇ ਵਿੱਚ ਰਹੇ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ, ਸੋਵੀਅਤ ਯੂਨੀਅਨ ਦੋ ਕਾਊਂਟਰ ਪੋਲ ਬਣੇ ਪਾਵਰ ਦੇ, ਪਰ ਅਮਰੀਕਨ ਇਨਫਲੂਐਂਸ, ਅਮਰੀਕਨ ਸਿਸਟਮ ਅਲਟੀਮੇਟਲੀ ਪ੍ਰੀਵੇਲ ਕੀਤਾ ਜਦੋਂ ਅਸੀਂ ਕੈਪੀਟਲਿਜ਼ਮ ਦੀ ਗੱਲ ਕਰਦੇ ਹਾਂ। ਜਦੋਂ ਕਿ ਇੱਕ ਸਟੇਜ ਤੇ ਦੁਨੀਆ ਦੇ 70 ਦੇ ਕਰੀਬ ਮੁਲਕ, ਸੋਵੀਅਤ ਯੂਨੀਅਨ ਜਿਹੜੀ ਕਮਿਊਨਿਸਟ ਵਿਚਾਰਧਾਰਾ ਮਾਰਕਸਿਜ਼ਮ ਦੇ ਆਰਥਿਕ ਮਾਡਲ ਦੇ ਉੱਤੇ ਖੜੀ ਸੀ, ਔਰ ਭਾਵੇਂ ਉਸ ਦਾ ਕਾਰਲ ਮਾਰਕਸ ਦਾ ਬੇਸਿਕ ਕਾਨਸੈਪਟ ਤਾਂ ਹੈਵ ਔਰ ਹੈਵ ਨਾਟ ਸੀ ਕਿ ਵੀ ਇੱਕ ਉਹ ਨੇ ਜਿਨ੍ਹਾਂ ਦੇ ਕੋਲ ਸਾਧਨ ਨੇ, ਉਹ ਦੂਸਰਿਆਂ ਨੂੰ ਲੁੱਟ ਰਹੇ ਨੇ। ਔਰ ਇਸ ਨੈਰੇਟਿਵ ਨੂੰ ਹੀ ਇਕੱਲਾ ਇਹ ਨਹੀਂ ਕਿ ਵੀ ਮਾਰਕਸ ਨੇ ਕੀਤਾ। ਮੈਨੂੰ ਯਾਦ ਹੈ ਜਦੋਂ ਅਸੀਂ ਗਰੋ ਹੋ ਰਹੇ ਸੀ ਔਰ 60s 70s ਦੇ ਵਿੱਚ ਖਾਸ ਤੌਰ ਤੇ ਅਰਲੀ 70s 'ਚ ਨਕਸਲਾਈਟ ਮੂਵਮੈਂਟ ਵੀ, CPI ਔਰ CPIM ਮਾਰਕਸਿਸਟ, ਇਹਨਾਂ ਦੋਨਾਂ 'ਚੋਂ ਜਿਹੜੇ ਨੇ ਉਹ ਅੱਗੋਂ ਨਕਸਲਾਈਟ ਮੂਵਮੈਂਟ ਨਿਕਲੇ। ਤੇ ਜਿਹੜਾ ਉਹਨਾਂ ਦਾ ਫੇਵਰੇਟ ਜਿਹੜਾ ਸਲੋਗਨ ਸੀ ਜਾਂ ਫੇਵਰੇਟ ਅਲੰਕਾਰ ਸੀ ਸਿੱਖਾਂ ਨੂੰ ਸਮਝਾਉਣ ਦੇ ਲਈ, ਉਹ ਮਲਕ ਭਾਗੋ ਤੇ ਭਾਈ ਲਾਲੋਆਂ ਦਾ ਕਾਨਸੈਪਟ, ਭਾਈ ਲਾਲੋ ਦਾ ਕਾਨਸੈਪਟ ਸੀ ਕਿ ਦੇਖੋ ਮਲਕ ਭਾਗੋ ਗਰੀਬਾਂ ਦਾ ਖੂਨ ਨਿਚੋੜਨ ਵਾਲਾ ਔਰ ਭਾਈ ਲਾਲੋ ਧਰਮ ਦੀ ਕਿਰਤ ਕਰਨ ਵਾਲੇ, ਉਹਨਾਂ ਦੀ ਕਿਰਤ ਦੁੱਧ ਵਾਂਗ ਜਿਹੜੀ ਹੈ ਉਹ ਨਿਰਮਲ, ਔਰ ਇਧਰ ਮਾਲ ਪੂੜਿਆਂ ਦੇ ਵਿੱਚੋਂ ਸਿਮਰਿਆ ਖੂਨ ਗੁਰੂ ਨਾਨਕ ਸਾਹਿਬ ਨੇ ਯਾਦ ਦਹਾਨੀ ਕਰਵਾਈ। ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਜਿਹੜੇ ਕੈਪੀਟਲਿਸਟ ਸਿਸਟਮ ਵਾਲੇ ਨੇ, ਮਲਕ ਭਾਗੋ ਨੇ, ਐਕਸਪਲੋਇਟਡ ਲੇਬਰ ਦੇ ਨਾਲ ਬਣੇ ਹੋਏ ਪੂੰਜੀਪਤੀ ਨੇ, ਔਰ ਅਸੀਂ ਜਿਹੜੇ ਕਮਿਊਨਿਜ਼ਮ ਜਾਂ ਸੋਸ਼ਲਿਜ਼ਮ, ਜਿਹਦੇ ਲਈ ਰਿਫਾਈਨਡ ਨੇਮ ਨਹਿਰੂ ਨੇ ਜ਼ਿਆਦਾ ਪਪੂਲਰ ਕੀਤਾ, ਇਹ ਅਸੀਂ ਜਿਹੜੇ ਆ ਅਸੀਂ ਭਾਈ ਲਾਲੋਆਂ ਦੇ ਸਿਧਾਂਤ 'ਤੇ ਯਕੀਨ ਕਰਦੇ। ਇਹ ਇੱਕ ਡਿਬੇਟ ਰਹੀ। ਲੇਕਿਨ ਜਦੋਂ 1990 ਤੱਕ ਪਹੁੰਚਦੇ ਆ, 88 99 ਤੱਕ ਸੋਵੀਅਤ ਯੂਨੀਅਨ 15 ਟੁਕੜਿਆਂ 'ਚ ਵੰਡਿਆ ਗਿਆ, ਇਕਨੋਮਿਕਲ ਫੇਲਿਅਰ ਹੋਈ, ਤਾਂ ਫਿਰ ਇਹੀ ਮਾਡਲ ਪ੍ਰੀਵੇਲ ਕੀਤਾ। ਔਰ ਉਸੇ ਦੌਰ ਦੇ ਵਿੱਚ ਈਵਨ ਜਿਹੜਾ ਦੂਸਰਾ ਵਰਜਨ ਮਾਰਕਸਿਜ਼ਮ ਦਾ ਚਾਈਨਾ ਦੇ ਕੋਲ ਸੀ, ਮਾਓ ਜ਼ੇ ਤੁੰਗ ਦੇ ਨਾਲ, ਜਿਹਦੇ 'ਚ ਥਾਟ ਉਹੀ ਸੀ, ਲੇਕਿਨ ਮਾਰਕਸਿਜ਼ਮ 'ਚੋਂ ਮਾਓਇਜ਼ਮ ਨਿਕਲਿਆ। ਔਰ ਐਟ ਵਨ ਸਟੇਜ ਚਾਈਨਾ ਔਰ ਰਸ਼ੀਆ, ਸੋਵੀਅਤ ਯੂਨੀਅਨ ਉਸ ਵੇਲੇ ਦਾ ਆਪਸ ਟਕਰਾਅ ਵੀ ਸੀ, ਬਾਰਡਰ ਸਕਰਮਿਸ਼ਸ ਵੀ ਹੁੰਦੀਆਂ ਸੀ। ਸੋ ਉਹਨਾਂ ਨੇ ਵੀ, ਔਰ ਇੱਧਰ ਅਮਰੀਕਾ ਦੇ ਵਿੱਚ ਲਿਬਰਲ ਇਕਨੋਮਿਕਲ ਪਾਲਿਸੀ, ਜਿਹਦੇ 'ਚੋਂ ਇਕੁਅਲ ਪਲੇਇੰਗ ਗਰਾਊਂਡ ਦੇ ਥੱਲੇ ਸਾਰਿਆਂ ਲਈ ਇਕੋਨਮੀ ਖੋਲ੍ਹਣ ਦੀ ਗੱਲ ਆਈ, ਟੈਰਿਫਸ ਖਤਮ ਕਰਨ, ਜਿਹਨੂੰ ਜਿਹੜੀਆਂ ਨੇ ਬਹੁਤ ਸਾਰੇ ਟੈਕਸ ਲਾਏ ਜਾਂਦੇ ਸੀ, ਔਰ ਫ੍ਰੀ ਮੂਵਮੈਂਟ ਆਫ ਦਾ ਆਬਜੈਕਟਸ ਐਂਡ ਪੀਪਲ, ਜਿਵੇਂ ਯੂਰਪੀਅਨ ਯੂਨੀਅਨ 'ਚ ਸ਼ੁਰੂ ਹੋਇਆ। ਔਰ ਉਸ ਸਾਰੇ 'ਚ ਅਸੀਂ ਇਹ ਦੇਖਦੇ ਹਾਂ ਵੀ ਲਗਭਗ 35-40 ਸਾਲ ਬਾਅਦ, ਹਾਲਾਂ ਉਸ ਪੀਰੀਅਡ 'ਚ ਹੀ ਪ੍ਰੈਜ਼ੀਡੈਂਟ ਨਿਕਸਨ, ਜਿਹੜੇ ਜਿਨ੍ਹਾਂ ਦੇ ਐਡਵਾਈਜ਼ਰ ਹੈਨਰੀ ਕਿਸਿੰਜਰ ਪੋਲੀਟੀਕਲ ਐਡਵਾਈਜ਼ਰ ਸੀ, ਉਸ ਪੀਰੀਅਡ 'ਚ ਫਿਰ ਅਮਰੀਕਾ ਨੇ ਵੀ ਉਦੋਂ ਤੱਕ ਰਿਅਲਾਈਜ਼, ਉਦੋਂ ਤੱਕ ਹਾਲਾਂਕਿ ਚਾਈਨਾ ਕਲੋਜ਼ਡ ਸੁਸਾਇਟੀ ਸੀ, ਪਰ ਉਹਨਾਂ ਨੇ ਨਿਊ ਐਟਮ ਬੰਬ ਵੀ ਜਿਹੜਾ ਉਹ ਬਣਾ ਲਿਆ ਸੀ। ਕੋਰੀਅਨ ਵਾਰ, ਜਿਹਦੇ 'ਚ ਲਗਭਗ 60,000 ਅਮਰੀਕਨ ਸੋਲਜਰ ਮਾਰੇ ਗਏ, ਉਹ ਇੱਕ ਪਾਸੇ ਨਾਰਥ ਕੋਰੀਆ ਦੀ ਹਮਾਇਤ ਜਿਹੜੀ ਆ ਉਹ ਚਾਈਨਾ ਕਰ ਰਿਹਾ ਸੀ, ਜਾਂ ਕੋਰੀਆ ਦੀ, ਔਰ ਬਾਅਦ 'ਚ ਕੋਰੀਆ ਵੰਡਿਆ ਗਿਆ। ਅੱਜ ਵੀ ਸਾਊਥ ਕੋਰੀਆ ਅਮਰੀਕਾ ਦੇ ਪ੍ਰਭਾਵ ਥੱਲੇ ਹੈ, ਔਰ ਨਾਰਥ ਕੋਰੀਆ ਚਾਈਨਾ ਦਾ ਬੈਕਯਾਰਡ ਹੈ। ਸੋ ਉਸ ਸਾਰੇ ਦੇ ਬਾਵਜੂਦ ਅਮਰੀਕਾ ਨੇ ਇਹ ਦੇਖ ਲਿਆ, ਜਾਂ ਹੈਨਰੀ ਕਿਸਿੰਜਰ ਜਾਂ ਉਸ ਕਿਸਮ ਦੇ ਵਾਈਜ਼ਰ ਲੋਕ, ਕਿ ਵੀ ਚਾਈਨਾ ਨੂੰ ਇਨਵੋਲਵ ਕਰਨਾ ਇਕਨੋਮਿਕਲੀ ਵੀ ਔਰ ਪੋਲੀਟੀਕਲੀ ਵੀ ਇਹ ਬੜਾ ਜ਼ਰੂਰੀ ਹੈ ਜੇ ਇਸ ਪਲੈਨਟ ਦੇ ਉੱਤੇ ਪਰਮਾਨੈਂਟ ਪੀਸ ਰੱਖਣੀ। ਉਹਦੇ 'ਚੋਂ ਹੀ ਚਾਈਨਾ ਦੀ ਐਂਟਰੀ UN ਸਿਕਿਉਰਿਟੀ ਕਾਉਂਸਲ 'ਚ ਵੀ ਹੋਈ, ਵੀਟੋ ਪਾਵਰ ਵੀ ਉਹਨੂੰ ਚਾਈਨਾ ਨੂੰ ਮਿਲੀ, ਔਰ ਵਪਾਰਕ ਮੁੱਦੇ 'ਤੇ ਵੀ ਜਿਹੜਾ ਉਹ ਟੁਗੈਦਰਨੈਸ ਆਈ। ਔਰ ਮੈਂ ਜਿਵੇਂ ਕੱਲ੍ਹ ਦੀ ਡਿਸਕਸ਼ਨ 'ਚ ਵੀ ਇਹ ਕਿਹਾ ਸੀ ਕਿ ਉਹ ਪੀਰੀਅਡ ਸੀ
ਕਿ ਜਦੋਂ ਜਿਹੜੇ ਸ਼ੀ ਜਿਨਪਿੰਗ ਤੋਂ ਪਹਿਲਾਂ ਪ੍ਰੈਜ਼ੀਡੈਂਟ ਸੀ ਉਹਨਾਂ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪੁੱਛਿਆ ਗਿਆ ਸੀ ਕਿ ਜੀ ਤੁਸੀਂ ਤਾਂ ਮਾਰਕਸਿਜ਼ਮ ਨੂੰ ਮੰਨਣ ਵਾਲੇ ਜਾਂ ਦੂਸਰੇ, ਹੁਣ ਤੁਸੀਂ ਕੈਪੀਟਲਿਸਟ ਸੋਸਾਇਟੀ, ਟ੍ਰੇਡ ਔਰ ਉਹ ਸਾਰੇ ਮਾਡਲ ਨੂੰ ਫੋਲੋ ਕਰ ਰਹੇ ਹੋ। ਤੇ ਉਹਨੇ ਅੰਗਰੇਜ਼ੀ 'ਚ ਇਹ ਚਾਈਨੀਜ਼ 'ਚ ਕਿਹਾ ਸੀ, ਮੈਂਡਰਿਨ 'ਚ, ਪਰ ਉਹ ਅੰਗਰੇਜ਼ੀ ਉਹਦਾ ਟਰਾਂਸਲੇਸ਼ਨ ਇਹ ਸੀ, ਇਟ ਡਜ਼ਨਟ ਮੈਟਰ the color of the cat is black or white, it should know how to catch mice। ਕਿ ਬਿੱਲੀ ਦਾ ਰੰਗ ਚਿੱਟਾ ਹੈ ਕਿ ਕਾਲਾ ਹੈ ਮੈਟਰ ਨਹੀਂ ਕਰਦਾ, ਉਹਨੂੰ ਚੂਹੇ ਫੜਨੇ ਹੋਣੇ ਚਾਹੀਦੇ ਨੇ। ਸੋ ਜ਼ਾਹਿਰ ਹੈ ਕਿ ਚਾਈਨਾ ਨੇ ਬੜੀ ਸਕਸੈਸਫੁਲੀ, ਇੱਕ ਪਾਸੇ ਉਹਨਾਂ ਨੇ ਕੋਈ ਡੈਮੋਕ੍ਰੇਸੀ ਨਹੀਂ ਲਿਆਂਦੀ ਆਪਣੇ ਮੁਲਕ 'ਚ, ਉਹੀ ਤਾਨਾਸ਼ਾਹੀ, ਸ਼ੀ ਜਿਨਪਿੰਗ ਤਾਂ ਹੁਣ ਸਾਰੀ ਲਾਈਫ ਟਰਮ ਪ੍ਰੈਜ਼ੀਡੈਂਟ ਰਹਿਣਗੇ, ਡਾਈਸੈਂਟ ਵੀ ਨਹੀਂ ਹੈ, ਕੋਈ ਆਵਾਜ਼ ਚੁੱਕਦਾ ਨਹੀਂ ਤੇ ਉਹ ਸਾਇਲੈਂਟ ਕਰ ਦਿੱਤਾ ਜਾਂਦਾ ਹੈ। ਜੋ ਉਹਨਾਂ ਦੇ ਜ਼ੁਲਮਾਂ ਦੀ ਕਹਾਣੀ, ਜਿਹੜਾ ਪ੍ਰੋਵਿੰਸ ਮੁਸਲਿਮ ਮੈਜੋਰਟੀ ਪੀਰੀਅਡ ਸੀ, ਕਿਵੇਂ ਉੱਥੋਂ ਮੁਸਲਮਾਨਾਂ ਨੂੰ ਡਿਸਪਲੇਸ ਕਰਕੇ ਜਿਹੜਾ ਸਿੰਗਕਿਆਂਗ ਪ੍ਰੋਵਿੰਸ ਹੈ ਉੱਥੇ ਦੂਜਿਆਂ ਨੂੰ ਔਰ ਉਹਨਾਂ ਦੀ ਨੂੰ ਕਿਵੇਂ ਲੰਬਾ ਵਕਤ ਜਿਹੜਾ ਉਹਨਾਂ ਦੀ ਮੈਂਟਲ ਪ੍ਰੋਗਰਾਮਿੰਗ ਕੀਤੀ ਜਾ ਰਹੀ ਹੈ ਕੈਦਖਾਨਿਆਂ ਵਾਂਗ, ਇਹ ਵੱਡਾ ਇਸ਼ੂ ਹਮੇਸ਼ਾ ਬਣਿਆ ਰਿਹਾ ਜਾਂ ਬਣਿਆ ਰਹਿੰਦਾ। ਲੇਕਿਨ ਇਹਦੇ ਬਾਵਜੂਦ ਚਾਈਨਾ ਨੇ ਇਕਨੋਮਿਕਲੀ ਔਰ ਮਿਲੀਟੈਰਲੀ ਕਾਫੀ ਤਰੱਕੀ ਕੀਤੀ, ਔਰ ਅੱਜ ਜਦੋਂ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਦੂਸਰੀਆਂ ਚੀਜ਼ਾਂ ਦੇਖਦੇ ਹਾਂ ਉਸ ਦੇ ਵਿੱਚ ਕੁਝ ਮਾਮਲਿਆਂ 'ਚ ਤਾਂ ਚਾਈਨਾ ਅਮਰੀਕਾ ਨੂੰ ਮਾਤ ਦਿੰਦਾ ਹੈ। ਕੁਝ ਅਮਰੀਕਾ ਦੀਆਂ ਇੰਸਟੀਟਿਊਸ਼ਨਸ ਬਹੁਤ ਸਟਰੋਂਗ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ $29 ਟ੍ਰਿਲੀਅਨ ਦੀ ਇਕੋਨਮੀ ਇੱਧਰ ਹੈ ਤੇ $23-24 ਟ੍ਰਿਲੀਅਨ ਦੀ ਉੱਧਰ ਹੈ, ਔਰ ਉਹਨਾਂ ਦਾ ਸਾਰਾ ਮਾਡਲ ਵਨ ਬੈਲਟ ਵਨ ਰੋਡ ਦੇ ਥੱਲੇ ਇਕਨੋਮਿਕਲ ਕੋਰੀਡੋਰ ਚਾਈਨਾ ਪਾਕਿਸਤਾਨ, ਔਰ ਫਿਰ ਜਿਹੜਾ ਕਿਸੇ ਜ਼ਮਾਨੇ 'ਚ ਜਿਹੜਾ ਚਾਈਨਾ ਦਾ ਵੀ ਐਜ਼ ਏ ਮਿਡਲ ਕਿੰਗਡਮ ਡ੍ਰੀਮ ਹੈ ਕਿ ਵੀ ਅਸੀਂ ਸਿਲਕ ਰਾਊਟ ਦੇ ਥੱਲੇ ਦੁਨੀਆ ਦੇ ਵਿੱਚ ਬਾਦਸ਼ਾਹਤ ਸਾਡੀ ਜਿਹੜੀ ਹੈ ਉਹ ਇਸਟੈਬਲਿਸ਼ ਸੀ, ਅਸੀਂ ਦੁਨੀਆ ਦੀ ਉਸ ਮਿਡਲ ਕਿੰਗਡਮ ਨੂੰ ਰਿਵਾਈਵ ਕਰਨਾ। ਸੋ ਇਸ ਸਾਰੇ ਚੋਂ ਅਮਰੀਕਾ ਔਰ ਇਸ ਪੀਰੀਅਡ 'ਚ ਅਮਰੀਕਾ ਨਾਲ ਟ੍ਰੇਡ 'ਚ ਚਾਈਨਾ ਦਾ ਆਲਮੋਸਟ $600 ਤੋਂ $800 ਬਿਲੀਅਨ ਤੱਕ ਟ੍ਰੇਡ ਡੈਫਿਸਿਟ ਟੂ ਦਾ ਐਡਵਾਂਟੇਜ ਆਫ ਚਾਈਨਾ ਵੀ ਹੋਇਆ। ਔਰ ਸਭ ਤੋਂ ਵੱਡੀ ਜਿਹੜੀ ਤਰਾਸਦੀ ਅਮਰੀਕਾ ਦੇ ਲੈਵਲ ਤੋਂ ਹੋਈ, ਕਿਉਂਕਿ ਜਦੋਂ ਓਪਨ ਹੋ ਗਿਆ ਤੇ ਚੀਪ ਲੇਬਰ ਦਾ ਕਨਸੈਪਟ ਆ ਗਿਆ, ਉਹਦੇ ਥੱਲੇ ਕੋਈ ਅਕਾਊਂਟੇਬਿਲਟੀ ਨਹੀਂ ਸੀ। ਅਮਰੀਕਾ ਦੇ ਕਾਨੂੰਨ ਤਾਂ ਮਿਨੀਮਮ ਵੇਜ ਜਾਂ ਹੱਕ ਦਿੰਦੇ ਨੇ, ਤੇ ਜਿਹੜੇ ਵੱਡੇ ਅਮਰੀਕਨ ਕਾਰਖਾਨੇਦਾਰ ਸੀ, ਬਿਲੀਅਨੇਅਰ ਜਾਂ ਦੂਜੇ, ਉਹ ਇਨਵੈਸਟਮੈਂਟ ਦੂਸਰੇ ਪਾਸੇ ਲੈ ਗਏ, ਮੈਕਸੀਕੋ ਦੇ ਵਿੱਚ, ਚਾਈਨਾ ਦੇ ਵਿੱਚ, ਟੂ ਸਮ ਐਕਸਟੈਂਟ ਇੰਡੀਆ 'ਚ ਥੋੜ੍ਹਾ ਬਹੁਤ, ਜਿਵੇਂ ਐਪਲ ਵਾਲੇ ਉੱਥੇ ਗਏ ਜਾਂ ਦੂਜੇ, ਪਰ ਵੱਡੀ ਇਨਵੈਸਟਮੈਂਟ ਚਾਈਨਾ, ਮੈਕਸੀਕੋ, ਇਹਨਾਂ ਸਾਰੇ ਮੁਲਕਾਂ 'ਚ ਗਈ। ਨਤੀਜੇ ਦੇ ਤੌਰ 'ਤੇ ਅਮਰੀਕਨ ਜੌਬ ਗਾਇਬ ਹੋਏ। ਆਟੋ ਇੰਡਸਟਰੀ ਜਿਹੜੀ ਅਮਰੀਕਾ ਦੇ ਵਿੱਚ ਹੀ ਕਾਢ ਨਿਕਲਦੀ ਹੈ, ਫੋਰਡ ਔਰ ਦੂਸਰੀਆਂ ਕਾਰਾਂ, ਜਿਹੜਾ ਅਮਰੀਕਾ ਦਾ ਸੀ ਉਹ ਸਾਰੀ ਆਟੋ ਇੰਡਸਟਰੀ ਅੱਜ ਚਾਈਨਾ ਜਿਹੜਾ ਉਹ ਲੀਡ ਕਰਦਾ ਦੁਨੀਆ 'ਚ ਆਟੋ ਦਾ। ਕੈਨੇਡਾ 'ਚ ਵੀ ਜਿਹੜਾ ਉਹ ਟੁਗੈਦਰ ਪ੍ਰੋਜੈਕਟ ਨੇ, ਲੇਕਿਨ ਲੈ ਦੇ ਕਿ ਜਦੋਂ ਤੱਕ ਪ੍ਰੈਜ਼ੀਡੈਂਟ ਟਰੰਪ, ਕਿਉਂਕਿ ਇਹ ਸਮਝਣਾ ਜ਼ਰੂਰੀ ਹੈ ਕਿ ਟਰੰਪ ਜੋ ਕਰ ਰਹੇ ਨੇ ਉਹ ਕੋਈ ਆਲ ਆਫ ਏ ਸਡਨ ਜਿਹੜਾ ਡਿਸੈਂਡ ਨਹੀਂ ਹੋਇਆ ਉਹਨਾਂ ਨੂੰ, ਕਿ ਕੋਈ ਇਲਹਾਮ ਹੋਇਆ ਕਿ ਉੱਠਦੇ ਹੋ। ਔਰ ਮੈਂ ਜਿਵੇਂ ਇਹ ਦੇਖਿਆ ਕਿ 1980 ਦੇ ਵਿੱਚ 85 ਜਾਂ 86 'ਚ $1 ਲੱਖ ਖਰਚ ਕੇ ਪ੍ਰੈਜ਼ੀਡੈਂਟ ਟਰੰਪ ਨੇ ਨਿਊਯਾਰਕ ਟਾਈਮਜ਼ ਦੇ ਵਿੱਚ ਵੀ ਐਡ ਦਿੱਤੀ ਸੀ। ਉਹਦੇ 'ਚ ਇਹ ਜਿਹੜੀਆਂ ਪਾਲਿਸੀਜ਼ ਜਿਹਦੇ ਥੱਲੇ ਅਮਰੀਕਾ ਅੱਜ ਉਹਨਾਂ ਨੂੰ ਰਿਵਰਸ ਕਰਕੇ ਵਾਪਸ ਟੈਰਿਫ ਦੌਰ 'ਚ ਲਿਆ ਰਿਹਾ, ਉਹਦੇ 'ਚ ਟਰੰਪ ਨੇ ਕਿਹਾ ਸੀ ਅਮਰੀਕਾ ਦੇ ਹਿੱਤ 'ਚ ਨਹੀਂ ਹੈ, ਸਾਡੇ ਜੌਬ ਜਾਣਗੇ, ਸਾਡਾ ਫਲਾਣਾ, ਇਹ ਬਿਲਕੁਲ। ਸੋ ਜੋ ਟਰੰਪ ਦਾ ਇਹ ਠੀਕ ਹੈ ਵੀ ਉਸ ਕਿਸਮ ਦੇ ਐਡਵਾਈਜ਼ਰ ਜਾਂ ਦੂਜੇ ਅੱਜ ਐਲਨ ਮਸਕ ਜਾਂ ਵਿਦਨ ਜਿਹੜੇ ਉਹਨਾਂ ਦੇ ਫੋਰਨ ਪਾਲਿਸੀ ਮੇਕਰ ਨੇ, ਉਹ ਵੀ ਆਪਸ ਦੇ ਵਿੱਚ ਗੁੱਥਮ ਗੁੱਥਾ ਹੋ ਰਹੇ ਨੇ। ਈਵਨ ਵਾਈਟ ਹਾਊਸ ਦੀ ਸਪੋਕਸਪਰਸਨ ਨੇ ਵੀ ਇਸ ਗੱਲ ਨੂੰ ਮੰਨਿਆ, ਕਿਉਂਕਿ ਉਹਨਾਂ ਦਾ ਜਿਹੜਾ ਇਸ ਟੈਰਿਫ ਪਾਲਿਸੀ ਨੂੰ ਐਲਨ ਮਸਕ ਠੀਕ ਨਹੀਂ ਸਮਝ ਰਿਹਾ, ਪਰ ਜਿਹੜਾ ਉਹਦੇ ਤੇ ਮੇਨ ਐਡਵਾਈਜ਼ਰ ਉਹ ਐਲਨ ਮਸਕ ਨੂੰ ਕਹਿੰਦਾ ਹੈ ਕਿ ਬਈ ਇਹ ਕਿਹੜਾ ਕਾਰ ਮੈਨੂਫੈਕਚਰ, ਇਹ ਤਾਂ ਅਸੈਂਬਲਰ ਹੈ ਔਰ ਇਹ ਉਹਦੇ ਚੋਂ ਹੈ। ਤਾਂ ਉਹਨੇ ਅੱਗੋਂ ਕਿਹਾ ਵੀ ਹੀ ਇਜ਼ ਅ ਮੋਰੋਨ। ਸੋ ਮਤਲਬ ਇਹ ਹੈ ਕਿ ਵੀ ਆਪਸ ਦੇ ਵਿੱਚ ਉਹ ਚੱਲ ਰਿਹਾ ਹੈ ਔਰ ਟਰੰਪ ਆਪਣੇ ਰਾਹ ਪਿਆ ਹੋਇਆ ਜਿਸ ਜੋ ਵੀ ਉਹਨੇ ਨਾਈਲ ਨਹੀਂ ਹੈ। ਹਾਂ, ਜਿਵੇਂ ਅਸੀਂ ਇਹ ਕਿਹਾ ਸੀ ਕਿ ਮਦਾਰੀ ਵਾਂਗੂ ਕਈ ਵਾਰ ਚਿੜੀ ਛੱਡ ਦਿੱਤੀ ਔਰ ਫਿਰ ਵਾਪਸ ਚਿੜੀ ਨੂੰ ਕਿਹਾ ਆ ਜਾ, ਫਿਰ ਕਿਹਾ ਵੀ ਹੁਣ ਛੱਡਾਂ। ਸੋ ਉਹ ਟੈਰਿਫ ਦੇ ਮਾਮਲੇ 'ਚ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਨਾਲ ਵੀ ਪਹਿਲਾਂ ਸੀ ਲਾਗੂ ਹੋਏ, ਫਿਰ ਰੋਕ ਦਿੱਤਾ, ਫਿਰ ਲਾਗੂ ਕਰਤਾ। ਚਾਈਨਾ ਨੇ ਅੱਗੋਂ ਜਦੋਂ ਲਾ ਦਿੱਤੀ 32% ਇਹਨਾਂ ਦੇ ਜਵਾਬ 'ਚ, ਤੇ ਹੁਣ ਟਰੰਪ ਸਾਹਿਬ ਨੇ ਆਰਡਰ ਕਰ ਦਿੱਤਾ ਹੈ ਕਿ ਭਾਈ ਅਸੀਂ 125% ਚਾਈਨਾ ਤੇ ਟੈਰਿਫ ਲਾ ਰਹੇ ਹਾਂ।
ਨਾਲ ਦੀ ਨਾਲ ਉਹ ਵੀ ਕਹਿ ਰਹੇ ਨੇ ਕਿ ਸ਼ੀ ਜਿਨਪਿੰਗ ਇਜ਼ ਵੈਰੀ ਸਮਾਰਟ ਮੈਨ, ਹੀ ਵਿਲ ਨੈਗੋਸ਼ੀਏਟ ਐਂਡ ਅਦਰ। ਲੇਕਿਨ ਅੱਜ ਜਿਹਨੇ ਜਦੋਂ 2 ਦਿਨ ਪਹਿਲਾਂ ਅਸੀਂ ਬਲੱਡ ਬਾਥ ਦੀ ਗੱਲ ਕੀਤੀ ਕਿ ਭਾਈ ਇਹ 1990 ਤੋਂ ਬਾਅਦ ਪਹਿਲੀ ਵਾਰ ਹੈ, ਪਰ ਅੱਜ ਪਿਛਲੇ ਕੱਲ੍ਹ 'ਚ ਜਿੰਨੀ ਤੇਜ਼ੀ ਨਾਲ ਸ਼ੇਅਰ ਮਾਰਕੀਟ ਅੱਪ ਗਈ, ਇਹਦੇ 'ਚ ਆਇਆ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਉਹਨਾਂ ਦੀ ਖਬਰ ਹੈ ਕਿ ਵੀ ਇਹ ਵਾਲ ਸਟਰੀਟ ਸਰਜਿਸ to one of its best days since World War II after Trump pauses many of his tariffs। ਕਿਉਂਕਿ ਟਰੰਪ ਨੇ ਅਗਲੇ 90 ਦਿਨਾਂ ਲਈ ਬਹੁਤ ਸਾਰੇ ਮੁਲਕਾਂ ਦੇ ਉੱਤੇ ਜਿਹੜੀ ਹੈ ਉਹ ਟੈਰਿਫ ਰੋਕ ਦਿੱਤੀ ਹੈ 3 ਮਹੀਨੇ ਕੇ ਦੇ ਲਈ, ਔਰ ਉਹਦਾ ਨਤੀਜਾ ਹੈ ਕਿ ਵੀ ਸ਼ੇਅਰ ਬਾਜ਼ਾਰ ਜਿਹੜਾ ਹੈ ਅੱਪ ਹੋ ਗਿਆ, ਬਹੁਤ ਤੇਜ਼ੀ ਨਾਲ ਅੱਪ ਹੋਇਆ। ਔਰ ਇਹ ਜਿਹੜੀ ਖੇਡ ਚੱਲ ਰਹੀ ਹੈ ਇਸ ਵੇਲੇ, ਇਹ ਆਪਣੇ ਆਪ ਦੇ ਵਿੱਚ ਕਿੱਥੇ ਲੈ ਕੇ ਜਾਏਗੀ ਇਹ ਤਾਂ ਪਤਾ ਨਹੀਂ ਹੈ, ਲੇਕਿਨ ਟਰੰਪ ਇਸ ਸਭ ਨੂੰ ਜੋ ਕੁਝ ਚੱਲ ਰਿਹਾ ਹੈ ਬਹੁਤ ਚੰਗੀ ਤਰ੍ਹਾਂ ਇੰਜੋਏ ਕਰ ਰਹੇ ਨੇ, ਔਰ ਇੰਜੋਏ ਵੀ ਇਸ ਹੱਦ ਤੱਕ ਕਿ ਵੀ ਈਵਨ ਉਹਨਾਂ ਨੂੰ ਜਿਹੜੀ ਸਿਵਲਾਈਜ਼ਡ ਲੈਂਗੁਏਜ ਸ਼ਾਇਸਤਗੀ ਵਾਲੀ ਤੇ ਨਾ ਸ਼ਾਇਸਤਗੀ ਉਹ ਤਾਂ ਕਦੇ ਉਹਨਾਂ ਨੂੰ ਦੇ ਖਾਨੇ 'ਚ ਨਹੀਂ ਹੁੰਦਾ, ਜੋ ਉਹਨਾਂ ਦੇ ਦਿਲ 'ਚ ਹੁੰਦਾ ਕਹਿ ਦਿੰਦੇ ਨੇ। ਅਮਰੀਕਨ ਸਲੈਂਗ ਵੀ ਉਹ ਇਸਤੇਮਾਲ ਕਰਦੇ ਨੇ। ਔਰ ਦੂਸਰਾ, ਅੱਜ ਉਹਨਾਂ ਨੇ ਜਦੋਂ ਨੈਸ਼ਨਲ ਰਿਪਬਲਿਕਨ ਕਾਂਗਰੈਸ਼ਨਲ ਕਮੇਟੀ ਦੀ ਮੀਟਿੰਗ ਨੂੰ ਐਡਰੈਸ ਕੀਤਾ ਔਰ ਉਹਦੇ 'ਚ ਉਹਨਾਂ ਨੇ ਈਵਨ ਕਾਂਗਰਸ ਨੂੰ ਵੀ ਰਗੜੇ ਦਿੱਤੇ, ਕਿਉਂਕਿ ਜੋ ਚੱਲ ਰਿਹਾ ਉਹਦੇ 'ਚ ਕਾਂਗਰਸ ਇਹ ਵੀ ਜਿਹੜੀ ਮਹਿਸੂਸ ਕਰ ਰਹੀ ਹੈ, ਹਾਲਾਂ ਕਾਂਗਰਸ ਔਰ ਸੈਨੇਟ ਦੋਨਾਂ 'ਚ ਰਿਪਬਲਿਕਨ ਦੀ ਮੈਜੋਰਿਟੀ ਹੈ, ਕਿ ਵੀ ਜਿਹੜਾ ਬੈਲੈਂਸ ਆਫ ਪਾਵਰ ਹੈ ਉਹ ਤਾਂ ਖਤਮ ਹੋ ਰਿਹਾ। ਔਰ ਪ੍ਰੈਜ਼ੀਡੈਂਟ ਟਰੰਪ ਨੇ ਜਿੰਨੇ ਐਗਜ਼ੈਕਟਿਵ ਆਰਡਰ ਕੱਢ ਕੇ ਉਹਦਾ ਰਾਜ ਹੀ ਇਵੇਂ ਚਲਾ ਰਿਹਾ, ਫਰਕ ਤਾਂ ਇਵੇਂ ਲੱਗ ਰਿਹਾ ਵੀ ਜਿਵੇਂ ਤਾਨਾਸ਼ਾਹੀ ਵਾਲਾ ਕੰਮ ਹੈ। ਹਾਲਾਂ ਉਹਨਾਂ ਦੇ ਆਰਡਰ ਕੋਰਟ ਵੀ ਰੋਕ ਰਹੇ ਨੇ, ਕੁਛ ਨੂੰ ਕਾਂਗਰਸ ਵੀ ਚੈਲੰਜ ਕਰ ਰਹੀ ਹੈ। ਪਰ ਅੱਜ ਉਹਨਾਂ ਨੇ ਜਿੱਥੇ ਕਾਂਗਰਸ ਦਾ ਫਨ ਉਡਾਇਆ, ਉੱਥੇ ਨਾਲ ਦੀ ਨਾਲ ਉਹਨਾਂ ਇਹ ਕਹਿ ਕੇ ਕਿ ਦੇਖੋ ਔਰ ਕਿ ਟੈਰਿਫ ਨੇ ਕੀ ਪ੍ਰਾਪਤੀਆਂ ਕੀਤੀਆਂ। ਉਹਨੇ ਕਿਹਾ ਕਿ 50 ਤੋਂ ਜ਼ਿਆਦਾ ਮੁਲਕਾਂ ਦੇ ਜਿਹੜੇ ਲੋਕ ਨੇ ਉਹ ਮੈਨੂੰ ਕੰਟੈਕਟ ਕਰਕੇ ਇਵੇਂ ਤਰਲੇ ਕਰ ਰਹੇ ਨੇ, ਉਹਨਾਂ ਨੇ ਪੂਰੀ ਨਕਲ ਉਤਾਰੀ ਕਿ ਜੀ ਬਚਾ ਲਓ ਸਾਨੂੰ, ਬਚਾ ਲਓ, ਦੇ ਆਰ ਕ੍ਰਾਈਂਗ। ਔਰ ਇੱਕ ਅਮਰੀਕਨ ਗੰਦਾ ਸਲੈਂਗ ਹੈ ਜਿਹੜਾ ਉਹਨੇ ਯੂਜ਼ ਕੀਤਾ ਹੈ, ਮੈਂ ਉਹ ਇਸ ਫਾਰਮ ਤੋਂ ਕਰ ਨਹੀਂ ਸਕਦਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਲੇਕਿਨ ਕਾਂਗਰਸ 'ਚ ਕਹਿੰਦਾ ਕੁਛ ਲੋਕ ਨੇ ਜਿਹੜੇ ਸਮਝਦੇ ਨੇ ਵੀ ਸਾਨੂੰ ਵੀ ਇਨਵੋਲਵ ਕਰੋ ਨੈਗੋਸ਼ੀਏਸ਼ਨ 'ਚ, ਪਰ ਟਰੰਪ ਸੈਡ ਹੀ ਵਾਜ਼ ਅ ਬੈਟਰ ਨੈਗੋਸ਼ੀਏਟਰ ਦੈਨ ਦਾ ਕਾਂਗਰਸ। ਤੁਹਾਨੂੰ ਕੀ ਪਤਾ, ਮੇਰੇ ਵਰਗਾ ਸੌਦੇਬਾਜ਼ ਔਰ ਡੀਲ ਕਰਨ ਵਾਲਾ ਕੋਈ ਹੋਏ ਨਹੀਂ। ਆਈ ਐਮ ਟੈਲਿੰਗ ਯੂ ਦੋਜ਼ ਕੰਟਰੀਜ਼ ਆਰ ਕਾਲਿੰਗ ਅਸ ਅਪ ਕਿਸਿੰਗ ਮਾਈ, ਮੈਂ ਕਹਿ ਨਹੀਂ ਸਕਦਾ, ਦੇ ਆਰ ਡਾਈਂਗ ਟੂ ਮੇਕ ਏ ਡੀਲ, ਪਲੀਜ਼ ਸਰ ਪਲੀਜ਼। ਉਹ ਪੂਰਾ ਉਹਦੀ ਨਕਲ ਉਤਾਰ ਰਿਹਾ ਕਿ ਵੀ ਕਿਵੇਂ ਉਹ ਜਿਹੜੇ ਉਹ ਤਰਲੇ ਕਰ ਰਹੇ ਨੇ, ਪਲੀਜ਼ ਸਰ ਮੇਕ ਏ ਡੀਲ, I'll do anything whatever you tell me sir। ਇਹ ਜਿਹੜਾ ਉਹਨਾਂ ਦੀ ਕਾਂਗਰੈਸ਼ਨਲ ਕਮੇਟੀ ਦੇ ਸਾਹਮਣੇ, ਰੀਜਨਲ ਜਿਹੜੀ ਰਿਪਬਲਿਕਨ ਕਾਂਗਰੈਸ਼ਨਲ ਕਮੇਟੀ ਆ ਉਹਦੇ ਸਾਹਮਣੇ ਕਹਿ ਰਿਹਾ। ਉਹਨੇ ਕਿਹਾ ਜੀ ਕੁਛ ਜਿਹੜੇ ਨੇ ਉਹ ਸਮਝਦੇ ਨੇ ਕਿ ਵੀ ਮੈਂ ਗਲਤ ਕਰ ਰਿਹਾ, ਔਰ ਇਹ ਉਹਨਾਂ ਨੂੰ ਇਹ ਸਮਝ, ਆਈ ਥਿੰਕ ਦੈਟ ਕਾਂਗਰਸ ਸ਼ੁੱਡ ਟੇਕ ਓਵਰ ਨੈਗੋਸ਼ੀਏਸ਼ਨ। ਕੁਛ ਲੋਕ ਚਾਹੁੰਦੇ ਨੇ, ਲੈਟ ਮੀ ਟੈਲ ਯੂ, ਯੂ ਡੋਂਟ ਨੈਗੋਸ਼ੀਏਟ ਲਾਈਕ ਆਈ ਨੈਗੋਸ਼ੀਏਟ। ਤੁਹਾਨੂੰ ਪਤਾ ਹੀ ਕੱਖ ਨਹੀਂ, ਦਫਾ ਹੋਵੋ, ਖਬਰਦਾਰ ਤੁਸੀਂ ਇਸ ਮਾਮਲੇ 'ਚ ਆਪਣੀ ਲੱਤ ਅੜਾਈ। ਔਰ ਇਹ ਉਹਨਾਂ ਨੇ ਇਹ ਸਾਰਾ ਇਹ ਕਹਿ ਕੇ ਕਿ ਵੀ ਇਹ ਉਹਨਾਂ ਨੇ ਕਿਹਾ ਜੇ ਕਾਂਗਰਸ ਇਨਵੋਲਵ ਹੋ ਗਈ ਨੈਗੋਸ਼ੀਏਸ਼ਨ 'ਚ, that would make China the happiest, as China would not have to pay any tariffs. The US would pay them instead. Oh, that's what I need. I need some guy telling me how to negotiate. I tell you, the happiest people in the world would be Chinese. They wouldn't be paying 104% tariff. I tell them they'd be paying no cent. We would be paying them 104%. मतलब ਹੁਣ ਉਹ ਵਿਚਾਰੇ ਬੈਠੇ ਵੀ ਦੇਖ ਰਹੇ ਨੇ, ਕੋਈ ਸਿਰ ਖੁਰਕ ਰਿਹਾ, ਕੋਈ ਮੱਥਾ ਸਾਫ਼ ਕਰ ਰਿਹਾ ਵੀ ਕੀ ਕਰੀਏ ਤੇ ਕੀ ਨਾ ਕਰੀਏ। ਔਰ ਨਾਲ ਹੀ ਨਾਲ ਉਹਨੇ ਕਿਹਾ ਕਿ ਵੀ ਹੁਣ ਮੈਂ ਫਾਰਮਾ ਸੈਕਟਰ ਦੇ ਉੱਤੇ ਵੀ ਟੈਰਿਫ ਲਾਉਣ ਜਾ ਰਿਹਾ। ਟੈਰਿਫਸ ਔਨ ਫਾਰਮਾ ਵਿਲ ਬੀ ਦੇਅਰ ਬਿਕੋਜ਼ ਵੀ ਡੋਂਟ ਮੇਕ ਆਵਰ ਓਨ ਫਾਰਮਾ ਡਰੱਗਸ, they are made in another country. The same packet in the US is priced at $10 or more. We are going to tariff pharma in such a way that the companies will come rushing to us very soon. ਉਹ ਭੱਜੀਆਂ ਆਉਣਗੀਆਂ, ਉਹ ਕਹਿਣਗੀਆਂ ਕਿ ਹਜ਼ੂਰ ਰੋਕ ਲਓ, ਬਚਾ ਲਓ। ਦੂਸਰਾ ਹੁਣ ਇਸ ਸਾਰੇ ਦੇ ਚੱਲਦੇ ਆ BBC ਔਰ ਦੂਸਰਿਆਂ ਦੀਆਂ ਬਹੁਤ ਸਾਰੀਆਂ, ਮਤਲਬ ਅੱਜ ਕੱਲ੍ਹ
ਟਰੰਪ ਨੇ ਅਗਲੇ ਮਿੰਟ ਕੀ ਕਹਿਣਾ, ਉਹਨਾਂ ਨੇ ਆਪਣੇ ਪੇਜ ਲਾਈਵ ਕੀਤੇ ਹੋਏ ਨੇ ਔਰ ਲਾਈਵ ਦੇ ਉੱਤੇ 30 ਖਬਰਾਂ ਇੱਕੋ ਹੀ ਸੈੱਟ ਚੱਲ ਰਹੀਆਂ ਹੁੰਦੀਆਂ। ਔਰ ਮੈਂ ਜਦੋਂ ਇਹਨਾਂ ਨੂੰ ਪ੍ਰਿੰਟ ਕੱਢੇ ਨੇ ਔਰ ਉਹਦੇ 'ਚ ਜਿਹੜਾ ਇੰਨੇ ਕੁ ਹੈਡਿੰਗ ਨੇ ਕਿ ਉਹ ਖਬਰ ਨਹੀਂ ਡਿਸਕਸ ਹੋ ਸਕਦੀ। ਉਹਨਾਂ ਨੇ ਕਿਹਾ ਕਿ US ਸ਼ਾਪਰਸ ਸ਼ੇਅਰ ਦੇਅਰ ਵਰੀਜ਼ ਓਵਰ ਸਾਵਰਿੰਗ ਟੈਰਿਫਸ ਔਨ ਚਾਈਨੀਜ਼ ਗੁੱਡਸ। ਹੁਣ ਜੇ 104% ਚੀਨੀ ਚੀਜ਼ਾਂ, $800 ਬਿਲੀਅਨ ਦੀ ਤਾਂ ਸਰਪਲਸ ਹੈ, ਤੇ ਜਿਹੜੀਆਂ ਚੀਜ਼ਾਂ ਆ ਰਹੀਆਂ ਸੀ ਜੋ ਬਲੌਕ ਹੁੰਦੀਆਂ ਨੇ ਉਹਨਾਂ ਦੇ ਉੱਤੇ ਟੈਰਿਫ ਲੱਗਦੀ ਹੈ, ਤੇ ਅਲਟੀਮੇਟਲੀ ਤਾਂ ਕਸਟਮਰ ਦੀ ਜੇਬ 'ਚ ਜਾਏਗਾ। ਫਿਰ ਹੈ ਕਿ ਟਰੰਪ ਨਾਲ ਹੀ ਕਹਿੰਦਾ ਸ਼ੀ ਇਜ਼ ਅ ਸਮਾਰਟ ਗਾਈ ਐਂਡ ਵੀਲ ਮੇਕ ਅ ਗੁੱਡ ਡੀਲ। ਉਹ ਸਮਝਦਾ ਹੈ ਕਿ ਵੀ ਅਸੀਂ ਉਹਨਾਂ ਨੂੰ ਦਬਕੇ ਮਾਰ ਰਹੇ ਹਾਂ, ਤੇ ਉਹ ਅਲਟੀਮੇਟਲੀ ਭਾਰਤ ਵਾਂਗ ਨੇ ਜਿਹੜਾ ਉਹ ਗੋਡੇ ਫੜ ਕੇ ਬੈਠਾ ਹੈ ਕਿ ਜੀ ਹਜ਼ੂਰ ਸਾਡੇ ਮਾਈ ਬਾਪ। ਟਰੰਪ ਸੇਜ਼ ਹੀ ਵੁੱਡ ਕੰਸੀਡਰ ਕਨਵਰਸੇਸ਼ਨ ਵਿਦ ਚਾਈਨਾਜ਼ ਸ਼ੀ, ਨਾਲ 104% ਲਾ ਰਿਹਾ, ਨਾਲ ਕਹਿੰਦਾ ਮੈਂ ਤਾਂ ਢੀਕ ਰਿਹਾ ਮੇਰੀ ਕਦੋਂ ਗੱਲ ਹੋਏ। ਔਰ ਟੈਰਿਫ ਪੌਜ਼ came together fairly early this morning, Trump says. ਫਿਰ ਉਹਨੇ ਕਿਹਾ ਕਿ lack of tariff retaliation will be rewarded by Trump, White House says. White House ਕਹਿੰਦਾ ਹੈ ਕਿ ਜੀ ਜੋ ਟਰੰਪ ਲਾਂਦਾ ਹੈ ਸਿਰ ਜੋ ਜਿਹੜਾ ਨਵਾ ਕੇ ਜੇ ਤਾਂ ਮੰਨ ਲਿਆ ਤੁਸੀਂ ਕਿ ਹਜ਼ੂਰ ਸਾਡੇ ਮਾਈ ਬਾਪ, ਫਿਰ ਅਸੀਂ ਨਹੀਂ ਕਰਾਂਗੇ, ਪਰ ਜੇ ਤੁਸੀਂ ਕਾਊਂਟਰ ਕਰਨ ਦੀ ਕੀਤੀ ਕੋਸ਼ਿਸ਼ ਫਿਰ ਅਸੀਂ ਤੁਹਾਨੂੰ ਜਿਹੜਾ ਉਹ ਅੱਗੋਂ ਫੜੂੰਗਾਂਗੇ, ਹੋਰ ਲਾ ਦੇਵਾਂਗੇ। US ਮਾਰਕੀਟਸ ਰੈਲੀ ਆਫਟਰ ਟਰੰਪ ਸੌਫਨਸ ਔਨ ਟੈਰਿਫ। ਹੁਣ ਜਦੋਂ 90 ਦਿਨ ਲਈ ਰੋਕੀਆਂ ਤੇ ਮਾਰਕੀਟਸ ਥੋੜੀਆਂ ਸੰਭਲਣੀਆਂ ਸ਼ੁਰੂ ਹੋਈਆਂ। ਔਰ ਟੈਰਿਫਸ ਔਨ ਸਟੀਲ, ਐਲੂਮੀਨੀਅਮ ਐਂਡ ਆਟੋਮੋਬਾਈਲ ਅਨਚੇਂਜਡ। ਉਹਨੇ ਕਿਹਾ ਜਿਹੜਾ 90 ਦਿਨ ਦਾ ਅਸੀਂ ਦਿੱਤਾ ਹੈ ਇਹਦੇ ਜਿਹੜੀਆਂ ਸਟੀਲ, ਐਲੂਮੀਨੀਅਮ, ਆਟੋਮੋਬਾਈਲ ਉਹਨਾਂ 'ਚ ਕੋਈ ਫਰਕ ਨਹੀਂ ਹੈ। ਬੇਸ ਲਾਈਨ 10% ਟੈਰਿਫ ਅਪਲਾਈਜ਼ ਟੂ ਆਲ ਐਕਸੈਪਟ ਚਾਈਨਾ, ਮੈਕਸੀਕੋ ਐਂਡ ਕੈਨੇਡਾ। ਕਿ ਸਿਰਫ ਇਹ ਜਿਹੜਾ ਉਹਨਾਂ ਨੂੰ ਰਾਹਤ ਹੈ ਇਹਨਾਂ ਨੂੰ, ਬਾਕੀ 10% ਬਾਕੀ ਸਭ ਤੇ ਉਹ ਜਿਹੜਾ ਯੂਰਪੀਅਨ ਯੂਨੀਅਨ ਵਿਲ ਫੇਸ ਓਨਲੀ 10% ਬੇਸਲਾਈਨ। ਮਤਲਬ ਇੰਨੇ ਰੂਲਸ ਆਫ ਦਾ ਗੇਮ ਐਵਰੀ ਡੇ ਚੇਂਜ ਹੋ ਰਹੇ ਨੇ। ਔਰ ਇਸ ਸਾਰੇ ਦੇ ਉੱਤੇ ਜਿਹੜੀਆਂ ਇੰਨੀਆਂ ਸਾਰੀਆਂ ਪੌਜ਼ ਇਜ਼ ਬਿਕੋਜ਼ ਆਫ ਨੀਡ ਫॉर ਫਲੈਕਸੀਬਿਲਿਟੀ, ਪ੍ਰੈਜ਼ੀਡੈਂਟ ਸੇਜ਼। ਪ੍ਰੈਜ਼ੀਡੈਂਟ ਕਹਿੰਦਾ ਦੇਖੋ ਮੈਂ ਜਿਹੜਾ 90 ਦਿਨ ਪੌਜ਼ ਕੀਤਾ, ਫਲੈਕਸੀਬਲ ਵੀ ਤਾਂ ਹੋਣਾ ਚਾਹੀਦਾ। ਹੁਣ ਮੈਨੂੰ ਉਹੀ ਖਿਆਲ ਆ ਰਿਹਾ ਕਿ ਵੀ ਨਿਹੰਗ ਸਿੰਘ ਨੇ ਭਾਅ 12,000 ਰੁਪਈਆ ਦੱਸਿਆ, ਦੇ 2,000 'ਚ ਹੀ ਦਿੱਤਾ। ਤੇ ਜਦੋਂ ਉਹਨੇ ਕਿਹਾ ਕਿ ਜੀ ਇਹ ਸਿੰਘ ਜੀ ਤੁਸੀਂ ਬਹੁਤ ਮੰਗੇ ਸੀ, ਕਹਿੰਦਾ ਤੂੰ ਸਾਡੇ ਭਾਅ ਸੁਣੇ ਨੇ, ਛੋਟਾਂ ਨਹੀਂ ਦੇਖੀਆਂ। ਹੁਣ ਉਹ ਕਹਿੰਦਾ ਨਾ ਕਿ ਵੀ ਇਹ ਬੜਾ ਮੈਂ ਜਿਹੜੇ ਵਿੱਚੋਂ ਰਾਹਤ ਦੇ ਰਹੇ ਬੜਾ ਜ਼ਰੂਰੀ ਹੈ, ਫਲੈਕਸੀਬਿਲਿਟੀ ਮੈਂ ਦਿਖਾ ਰਿਹਾ। ਔਰ ਨਾਲ ਹੀ ਕਹਾ ਟਰੰਪ ਸੇਜ਼ ਬੌਂਡ ਮਾਰਕੀਟ ਲੁਕਡ ਬਿਊਟੀਫੁਲ ਬਟ ਮੇਡ ਪੀਪਲ ਕੁਈਜ਼ੀ। ਇਹ ਕਹਿੰਦਾ ਵੀ ਕੁਈਜ਼ੀ ਬਿਊਟੀਫੁਲ। Trump says he can make a fair deal with every country hit by tariffs. ਆ ਜਾਓ ਮੇਰੇ ਤੋਂ ਵਧੀਆ ਕੋਈ ਡੀਲ ਮੇਕਰ ਨਹੀਂ ਹੈ। I had to do it. ਔਰ ਟਰੰਪ ਸਪੀਕਸ ਟੂ ਮੀਡੀਆ ਆਊਟਸਾਈਡ ਦਾ ਵਾਈਟ ਹਾਊਸ। ਮੀਡੀਆ ਦੇ ਨਾਲ ਵੀ ਪੂਰੇ ਉਹ ਚਸਕੇ ਲੈ ਕੇ ਗੱਲ ਕਰਦੇ ਨੇ। ਔਰ ਇਹ ਸਾਰੇ ਦੇ ਚੱਲਦੇ ਆ ਹੁਣ ਚਾਈਨੀਜ਼ ਨੇ ਅੱਗੋਂ ਜਿਹੜਾ ਪੂਰਾ ਮੂੰਹ ਤੋੜਵਾ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਬਈ ਇਹ ਜੋ ਤੁਸੀਂ ਕਰ ਰਹੇ ਹੋ ਇਹ ਅਨਐਕਸੈਪਟੇਬਲ ਹੈ, ਭੁੱਲ ਜਾਓ ਕਿ ਬਈ ਇਹ ਕੋਈ ਸਾਡੇ ਬਿਹੇਵੀਅਰ 'ਚ ਚੇਂਜ ਹੋਏਗੀ। ਉਹਨਾਂ ਨੇ ਚਾਈਨਾ ਨੇ ਤਾਂ ਕਿਹਾ ਕਿ ਵੀ ਆਰ ਰੈਡੀ ਟੂ ਫਾਈਟ ਟੂ ਦਾ ਐਂਡ ਇਨਕਲੂਡਿੰਗ ਦਾ ਵਾਰ। ਜੇ ਤੁਸੀਂ ਇਸ ਤੋਂ ਨਿਕਲ ਕੇ ਜੰਗ ਵੀ ਮਚਾਣੀ ਹੈ, ਹਾਂ ਉਹ ਕਹਿੰਦਾ ਵੀ ਅਸੀਂ ਉਸ ਲਈ ਤਿਆਰ ਹੈ। ਔਰ ਇਸ ਸਾਰੇ ਦੇ ਉੱਤੇ ਜਿਹੜਾ ਚਾਈਨਾ ਸਾਈਟਿੰਗ ਲੈਕ ਆਫ ਰਿਸਪੈਕਟ, ਉਹਨਾਂ ਨੇ ਕਿਹਾ ਵੀ ਮਿਸਟਰ ਇਹਨਾਂ 'ਚ ਕੋਈ ਇਹਨਾਂ ਨੂੰ ਕੋਈ ਕਿਸੇ ਨੂੰ ਕਿਵੇਂ ਡੀਲ ਕਰਨਾ ਹੈ ਇਸ ਦਾ ਕੋਈ ਹੈ ਹੀ ਨਹੀਂ, ਅਹਿਸਾਸ ਹੀ ਨਹੀਂ ਹੈ। ਔਰ ਇਹ ਜਿਹੜੇ ਨੇ ਇਹ ਸਾਰੇ ਦੇ ਉੱਤੇ ਚਾਈਨਾ ਨੇ ਬੜੀ ਸਟਰੋਂਗ, ਇਹੀ ਈਵਨ ਯੂਰਪੀਅਨ ਚੈਂਬਰ ਆਫ ਕਮਰਸ ਜਿਹੜਾ ਚਾਈਨਾ 'ਚ ਉਹਨਾਂ ਨੇ ਵੀ US ਨੂੰ ਐਕਿਊਜ਼ ਕੀਤਾ ਕਿ ਰੋਲਿੰਗ ਬੈਕ ਮੈਨੀ ਆਫ ਦਾ ਪ੍ਰਿੰਸੀਪਲਸ ਦੈਟ ਹੈਵ underpinned its approach to trade and investment. It said that Trump's tariffs would have a significant impact on European companies exporting from China to the US, forcing them to rethink their business models and supply chains. ਔਰ ਇਹ ਸਾਰਾ ਪਾਰਟ ਜਿਹੜਾ ਪੂਰਾ ਜਿਹਨੂੰ ਕਹਿੰਦੇ ਨੇ ਵੀ ਗਾਹ ਪਾਇਆ ਹੋਇਆ ਤੇ ਗਾਹ ਪਿਆ ਹੋਇਆ, ਗੱਲ ਕਿੱਧਰ ਨੂੰ ਜਾਏਗੀ। ਲੇਕਿਨ ਅਲਟੀਮੇਟਲੀ ਇਹ ਨੈਰੋ ਡਾਊਨ ਲੜਾਈ ਹੁੰਦੀ ਜਾ ਰਹੀ ਹੈ। ਜੇ ਟਰੰਪ ਦੀ ਮੰਨੀ ਹੈ ਕਿ ਵੀ ਆਲਰੇਡੀ ਉਹ ਬਾਕੀਆਂ ਦੇ ਨਾਲ ਡੀਲ ਸਟ੍ਰਾਈਕ ਕਰਨਾ ਚਾਹੁੰਦੇ ਨੇ, ਹੋ ਵੀ ਜਾਏਗੀ। 90 ਦਿਨ ਦਿੱਤੇ ਨੇ, 3 ਮਹੀਨੇ ਦੇ ਵਿੱਚ ਕੋਈ ਵੱਧ ਕੋਈ ਘੱਟ, ਪਰ ਅਲਟੀਮੇਟਲੀ ਚਾਈਨਾ ਔਰ ਅਮਰੀਕਾ ਇਹ ਦੋ ਵੱਡੇ ਝੋਟੇ ਜਿਹੜੇ ਨੇ ਇਹ ਮੈਦਾਨ 'ਚ ਰਹਿਣਗੇ। ਹੁਣ ਉਹ ਝੋਟਿਆਂ ਦੇ ਥੱਲੇ ਕਿਹੜਾ ਪਿਸਦਾ ਹੈ, ਇਹ ਕਹਿੰਦਾ ਝੋਟਿਆਂ ਦੀ ਲੜਾਈ ਤੋਂ ਦੂਰ ਰਹੋ, ਪਤਾ ਨਹੀਂ ਕਿੱਧਰ ਡਿਗੇ ਇਹ ਹੈ। ਲੇਕਿਨ ਇਹ ਦਿਸ ਇਜ਼ ਅ ਪਿਟੀ। ਪਰ ਜੇ ਇਸ ਸਾਰੇ 'ਚੋਂ ਕੋਈ ਸਟੇਬਿਲਿਟੀ ਨਿਕਲ ਆਏ, ਅਮਰੀਕਾ ਦਾ ਭਲਾ ਹੋ ਜਾਏ। ਪਰ ਹਾਲ ਦੀ ਘੜੀ ਜੋ ਉਹਨਾਂ ਦੇ ਇਕੋਨੋਮਿਸਟ ਔਰ ਦੂਸਰੇ ਵੀ ਨੇ
इवन यूएस का एक बड़ा एक्सपर्ट इकोनॉमिस्ट, यूएस इकोनॉमिस्ट सेज वाइट हाउस गॉट हिज टैरिफ रिसर्च ऑल रॉन्ग कि भी इन्हां दी सारियां जिहड़ी ਇਹ ਅੰਦਾਜ਼ੇ ਜੇ ਲਾ ਰਹੇ ਨੇ ਇਹ ਗਲਤ ਸਾਬਤ ਹੋ ਰਹੇ ਨੇ। ਪਰ ਹਰ ਚੀਜ਼ ਦੇ ਉੱਤੇ ਇਕੋਨੋਮਿਸਟ ਵੀ ਵੇਰੀ ਕਰਦੇ ਨੇ, ਪੋਲੀਟੀਸ਼ੀਅਨ ਵੀ ਕਰਦੇ ਨੇ, ਟਾਕ ਸ਼ੋ ਵਾਲੇ ਹੋਸਟ ਤੇ ਐਂਕਰ ਵੀ ਕਰਦੇ ਨੇ, ਬਿਲਕੁਲ, ਕਿਉਂਕਿ ਹਰ ਇੱਕ ਨੇ ਆਪੋ ਆਪਣੀ ਆਪਣਾ ਰੋਟੀ ਸੌਦਾ, ਖਾਣੀ ਹਾਂਜੀ, ਹੈ ਵੇਚਣਾ। ਔਰ ਹਰ ਇੱਕ ਦੇ ਕਿਸੇ ਦੇ ਦਿਮਾਗ 'ਚ ਆਟਾ ਹੈ, ਕਿਸੇ ਦੇ ਮੈਦਾ ਹੈ, ਕਿਸੇ ਦੇ ਸੂਜੀ ਭਰੀ ਹੋਈ ਹੈ, ਉਹਦੇ ਉਵੇਂ ਹੀ ਐਨਾਲਾਈਜ਼ ਕਰਦੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਉੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।